Khalistan referendum has no legal standing. Australia's respect for India's sovereignty unwavering. उन्हें क्या कि भाई असीं जड़ा वैंडलिज्म भी पसंद नहीं करते, वो तो कोई भी पसंद नहीं करता, सिख किहड़ा पसंद करते हैं, नाले वैंडलिज्म इन्होंने आप ही करते हैं। और उन्होंने कहा जी द पुलिस आर वेरी एक्टिव इन ट्राइंग टू ट्रैक डाउन दोज हु आर रिस्पॉन्सिबल। Motorway takeover as car conga line protest group creates traffic hell. Thousands of drivers have been caught up in a rolling protest that spanned 10 kilometers of one of Brisbane's major motorways. उन्होंने कहा कि भाई एन गूढ़े पीले रंग दे झंडे खालिस्तान दे 10 किलोमीटर लंबा, और उन्होंने जड़ा फ्रॉम लोगन टू ब्रिस्बेन सिटी ये जड़ा है, और अद्धा घंटा सारा ट्रैफिक जड़ा है वो पिछड़ के चल रहा है। द प्रोटेस्ट appeared to be organized by Sikhs for Justice, a group which strongly promotes the separation of Punjab from India through a Khalistan referendum, making Punjab a separate sovereign state for Khalistan. उन्होंने परमिट लिया हुआ है। इट कम्स अंडर राइट टू पीसफुल प्रोटेस्ट। इफ दे स्टॉप वी कैन टेक एक्शन बिकॉज दे आर देन ब्लॉकिंग thoroughfare, because it is rolling even at a very slow speed, it is allowed to take place. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਚੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 6 मार्च 2023 23 फग्गन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੋਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਤੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਵੀਰ JS ਸੰਧੂ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਕੇਂਦਰ ਦੀ ਮੋਦੀ ਹਕੂਮਤ ਅਤੇ ਉਹਨਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਅਦਾਰਿਆਂ ਤੇ ਬੰਦਿਆਂ ਵੱਲੋਂ ਪੰਜਾਬ ਵਿਰੋਧੀ ਅਤੇ ਖਾਸ ਕਰਕੇ ਜਿਹੜਾ ਹੈਗਾ ਖਾਲਿਸਤਾਨ ਵਿਰੋਧੀ ਮਾਹੌਲ ਜਿਹੜਾ ਉਹ ਸਿਰਜਿਆ ਜਾ ਰਿਹਾ ਹੈ। ਸੋ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਵਿਰੋਧੀ ਵਰਤਾਂਤ ਦਾ ਇੰਪੈਕਟ ਮਨੀਕਰਨ ਸਾਹਿਬ ਅਤੇ UP ਦੀਆਂ ਘਟਨਾਵਾਂ ਵਿੱਚੋਂ ਝਲਕਦਾ ਹੈ। ਘੱਟੋ ਘੱਟ ਹੁਣ ਅਸੀਂ ਸਥਿਤੀ ਦੀ ਜਿਹੜੀ ਨਾਜ਼ੁਕਤਾ ਨੂੰ ਮੀਡੀਆ ਸਮਝੀਏ ਅਤੇ ਆਪਸੀ ਵਖਰੇਵਿਆਂ ਤੇ ਐਕਟ ਕਰਕੇ ਆਪਣਾ ਨੁਕਸਾਨ ਆਪ ਨਾ ਕਰੀਏ, ਇਹੋ ਬੇਨਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਸੰਧੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਾਂਗੇ ਜਿਹੜੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਕਾਰ ਰੈਲੀ ਹੋਈ ਹੈ ਉਸ ਬਾਰੇ ਕਿ ਬ੍ਰਿਸਬੇਨ ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਵਿੱਚ ਜ਼ਬਰਦਸਤ ਜਿਹੜੀ ਕਾਰ ਰੈਲੀ ਜਿਹੜੀ ਉਹ ਕੱਢੀ ਗਈ। ਸੋ ਇਹ ਜਿਹੜੀ ਆਸਟ੍ਰੇਲੀਆ ਮੀਡੀਆ ਮੁਤਾਬਕ ਜਿਹੜੀ ਇਹ ਕਾਰ ਰੈਲੀ ਹੈ ਲਗਭਗ 10 ਮੀਲ ਲੰਬੀ ਸੀ
ਔਰ ਯਾਦ ਰਹੇ ਬ੍ਰਿਸਬੇਨ ਵਿੱਚ 19 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਵੋਟਾਂ ਨੇ ਉਹ ਪੈਣ ਜਾ ਰਹੀਆਂ ਨੇ ਔਰ ਭਾਰਤ ਦੇ ਚੀਕ ਚਿਹਾੜੇ ਤੇ ਸਨਮੁਖ ਨਵੀਂ ਦਿੱਲੀ ਵਿੱਚ ਆਸਟ੍ਰੇਲੀਆ ਦੇ ਅੰਬੈਸਡਰ ਨੇ ਇੱਕ ਰੂਟੀਨ ਜਿਹੜਾ ਹੁੰਦਾ ਬਿਆਨ ਹੈ ਉਹ ਦਿੱਤਾ ਹੈ ਔਰ ਆਸਟ੍ਰੇਲੀਆ ਭਾਰਤ ਦੀ ਜਿਹੜੀ ਸੋਵਰਨਿਟੀ ਨੂੰ ਤੋੜਨ ਦੇ ਹੱਕ ਵਿੱਚ ਨਹੀਂ ਹੈ ਅਤੇ ਉਹ ਖਾਲਿਸਤਾਨ ਰੈਫਰੈਂਡਮ ਨੂੰ ਮਾਨਤਾ ਨਹੀਂ ਦਿੰਦਾ। ਸੋ ਇਸ ਬਿਆਨ ਵਿੱਚ ਕੁਝ ਵੀ ਵਿਊਅਰਸ ਖਾਸ ਨਹੀਂ ਹੈ ਕਿਉਂਕਿ ਇਹ ਹਰ ਮੁਲਕ ਦੀ ਜਿਹੜੀ ਬਿਆਨੀਆ ਨੀਤੀ ਹੁੰਦੀ ਹੈ। ਪਰ ਆਸਟ੍ਰੇਲੀਆ ਨੇ ਮੈਲਬਰਨ ਵਿੱਚ ਹੋਏ ਜਾਂ ਬ੍ਰਿਸਬੇਨ ਵਿੱਚ ਹੋਣ ਵਾਲੇ ਰੈਫਰੈਂਡਮ ਵਿੱਚ ਕੋਈ ਰੋਕ ਜਿਹੜੀ ਹੈ ਉਹ ਖੜੀ ਨਹੀਂ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਸਾਡਾ TV 84 ਦੇ ਵਿਊਅਰਸ ਦਾ ਦਾਇਰਾ ਕਾਫੀ ਵਿਸ਼ਾਲ ਤਾਂ ਹੈ ਹੀ ਹੈ ਬਾਹਰ ਵੀ ਜੀ, ਲੇਕਿਨ ਇਹ ਬੀਤੇ ਐਤਵਾਰ ਯਾਨੀ ਕਿ ਬੀਤੇ ਕੱਲ ਨਿਊ ਜਰਸੀ ਦੇ ਗੁਰਦੁਆਰਾ ਸਾਹਿਬ ਓਕਲੈਂਡ ਜਾਣ ਦਾ ਸਬਬ ਹੋਇਆ। ਹਾਲਾਂਕਿ ਸਮਾਗਮ ਨਿੱਜੀ ਸਮਾਗਮ ਸੀ, ਅੱਛਾ, ਪਰ ਮੈਨੇਜਮੈਂਟ ਨੇ ਮੈਨੂੰ ਜਿਹੜਾ ਉਹ ਸੰਗਤ ਦੇ ਰੂਬਰੂ ਕੀਤਾ ਔਰ ਉਸ ਤੋਂ ਬਾਅਦ ਜਿੰਨੇ ਕੁ ਵੀਰ ਭੈਣਾਂ ਮਿਲਣ ਆਏ ਜਿਨ੍ਹਾਂ ਦੇ ਵਿੱਚ ਬੜੇ ਹਾਇਰ ਅਪ ਜਿਹੜੇ ਸੁਸਾਇਟੀ ਦੇ ਵਿੱਚ ਵੀ ਔਰ ਅਦਰਵਾਈਜ਼ ਵੀ ਪ੍ਰੋਫੈਸ਼ਨਲੀ ਵੀ ਜਿਹੜੇ ਨੇ ਡਾਕਟਰਸ, ਨੈਫਰੋਲੋਜਿਸਟ, ਸਾਈਕਾਇਟਰਿਸਟ, ਨਿਊਰੋਲੋਜਿਸਟ, ਸੋ ਉਹਨਾਂ ਨੇ ਕਿਉਂਕਿ ਉਹਨਾਂ 'ਚੋਂ ਬਹੁਤ ਸਾਰੇ ਯੰਗ ਨੇ, ਉਹਨਾਂ ਨੇ ਤਾਂ TV 84 ਰਾਹੀਂ ਦੇਖਿਆ। ਉਹਨਾਂ ਨੂੰ ਸਾਡੀ ਇੱਥੇ ਪੁਰਾਣੀ ਐਕਟੀਵਿਟੀ ਦਾ ਤਾਂ ਬਹੁਤਾ ਨਹੀਂ ਸੀ, ਜੋ ਵੀ ਹੈ ਉਹ TV 84 ਰਾਹੀਂ ਸੀ। ਲੇਕਿਨ ਮੈਨੂੰ ਇਹ ਲੱਗਾ ਹੈ ਜਿਵੇਂ ਹਰ ਇੱਕ ਦੇ ਨਾਲ ਜਿਹੜਾ ਇੰਟਰੈਕਸ਼ਨ ਹੋਇਆ ਕਿ TV 84 ਇਨ ਸਪਾਈਟ ਆਫ ਅਸੀਂ ਜਿਨ੍ਹਾਂ ਚੈਲੰਜਸ 'ਚੋਂ ਡੇ ਟੂ ਡੇ ਫਾਈਨੈਂਸ਼ੀਅਲ ਗੁਜ਼ਰਦੇ ਹਾਂ, ਇਸ ਨੇ ਆਪਣੀ ਥਾਂ ਬਣਾਈ ਹੈ ਵਾਸਟ ਸਪੈਕਟਰਮ ਆਫ ਸਿੱਖ ਸੁਸਾਇਟੀ। ਇੱਕ ਤਾਂ ਜਿਹੜੇ ਆਲਰੇਡੀ ਹਮਾਇਤੀ ਨੇ, ਜਿਹੜਾ ਸਾਡਾ ਕਿਰਤੀ ਵੀਰ ਭੈਣਾਂ ਨੇ, ਉਹ ਤਾਂ ਹੈ ਹੀ ਨੇ, ਲੇਕਿਨ ਹੁਣ ਇਹੋ ਮਹਿਸੂਸ ਹੁੰਦਾ ਹੈ ਕਿ ਵੀ ਜਿਹੜੀ ਬਿਜ਼ਨਸ ਕਮਿਊਨਿਟੀ ਹੈ ਜਾਂ ਪ੍ਰੋਫੈਸ਼ਨਲ ਕਮਿਊਨਿਟੀ ਜਿਹੜੀ ਅਦਰਵਾਈਜ਼ ਕੁਝ ਸਮਾਂ ਪਹਿਲਾਂ ਤੱਕ ਆਪਣੇ ਆਪ ਨੂੰ ਇੱਕ ਡਿਸਟੈਂਸ ਤੇ ਹੀ ਰੱਖ ਕੇ ਦੇਖਦੀ ਸੀ ਔਰ ਇਨਫੈਕਟ ਕੁਝ ਜਿਹੜੇ ਨੇ ਉਹਨਾਂ ਚੋਂ ਵਾਈਟ ਕਲਰ ਔਰ ਬਲੂ ਕਲਰ ਦੇ ਥੱਲੇ ਉਹ ਸਮਝਦੇ ਸੀ ਵੀ ਇਹ ਆਮ ਜੇ ਲੋਕਾਂ ਦਾ ਕੰਮ ਹੈ, ਅਸੀਂ ਤਾਂ ਖਾਸ ਹੁੰਦੇ ਹਾਂ। ਪਰ ਜੋ ਉਹ ਮਹਿਸੂਸ ਕਰ ਰਹੇ ਨੇ ਭਾਰਤ ਦੇ ਵਿੱਚ ਜਿਸ ਕਿਸਮ ਦਾ ਹਿੰਦੂਤਵਾ ਦਾ ਏਜੰਡਾ ਔਰ ਇਸ ਦਾ ਸੇਕ ਆਲਮੋਸਟ ਹਰ ਕੋਈ ਹੁਣ ਉੱਥੇ ਬੈਠਾ ਵੀ ਮਹਿਸੂਸ ਕਰਦਾ ਹੈ ਜਦੋਂ, ਤੇ ਉਹਨਾਂ ਦੇ ਚਾਹਵਾਨ ਜਾਂ ਰਿਸ਼ਤੇਦਾਰ ਜਾਂ ਉਹਨਾਂ ਦੇ ਭਾਈਚਾਰੇ ਬਾਹਰ ਬੈਠੇ ਹੋਏ ਨੇ, ਸੋ ਉਹਨਾਂ ਨੂੰ ਵੀ ਲੱਗਦਾ ਹੈ ਕਿ ਭਾਈ ਇਹ ਹਿੰਦੂਤਵਾ ਦੇ ਥੱਲੇ ਅਸੀਂ ਆਪਣੀ ਵੱਖਰੀ ਪਛਾਣ ਨਹੀਂ ਰੱਖ ਸਕਦੇ ਔਰ ਅਲਟੀਮੇਟਲੀ ਗੱਲ ਸਾਡੇ ਆਪਣੇ ਮੁਲਕ ਵੱਲ ਹੀ ਜਾਏਗੀ। ਔਰ ਓਕਲੈਂਡ ਗੁਰਦੁਆਰਾ ਸਾਹਿਬ ਬਹੁਤ ਵੱਡੇ ਏਰੀਏ 'ਚ ਹੈ ਔਰ ਉਹਨਾਂ ਦਾ ਬਹੁਤ ਐਮਫੈਸਿਸ ਬੱਚਿਆਂ ਦੇ ਉੱਤੇ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਸਕੂਲ, ਗੁਰਮਤ ਸਕੂਲ ਦੇ ਬੱਚੀਆਂ ਵੀ ਦੀਵਾਨ ਦੇ ਵਿੱਚ ਆਪਣੀਆਂ ਕਲਾਸਾਂ ਤੋਂ ਬਾਅਦ ਹਾਜ਼ਰ ਹੋਏ ਔਰ ਉੱਥੇ ਤੁਹਾਨੂੰ ਮਾਹੌਲ ਲੱਗਦਾ ਹੈ ਕਿ ਭਾਈ ਜਿੱਥੇ ਅਸੀਂ, ਔਰ ਇਹ ਗੱਲ ਮੈਂ ਆਪਣੇ ਐਡਰੈਸ 'ਚ ਵੀ ਕਹੀ ਕਿ ਜਦੋਂ ਸਾਡੀਆਂ ਕੇਂਦਰੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਅਕਾਲ ਤਖਤ, ਸ਼੍ਰੋਮਣੀ ਕਮੇਟੀ ਜਾਂ ਅਦਰਵਾਈਜ਼ ਵੀ, ਉਹ ਸਾਨੂੰ ਫੇਲ ਕਰ ਰਹੀਆਂ ਹੋਣ ਤੇ ਫਿਰ ਸਾਡੇ ਕੋਲ ਬਜਾਏ ਕਿ ਅਸੀਂ ਸਿਰਫ ਸ਼ਿਕਾਇਤ ਕਰਨ ਤੱਕ ਮਹਿਦੂਦ ਰਹੀਏ ਕਿ ਸ਼੍ਰੋਮਣੀ ਕਮੇਟੀ ਆ ਨਹੀਂ ਕਰਦੀ ਜਾਂ ਫਲਾਣਾ ਇਹਨੇ ਆ ਨਹੀਂ ਕੀਤਾ, ਫਿਰ ਇਹ ਹੈ ਵੀ ਆਪੋ ਆਪਣੇ ਘਰਾਂ ਨੂੰ ਸੰਭਾਲ ਲਈ, ਬੱਚਿਆਂ ਦੇ ਉੱਤੇ ਫੋਕਸ ਹੋਏ। ਔਰ ਇਸ ਲਿਹਾਜ਼ ਨਾਲ ਮੈਂ ਸਮਝਦਾ ਹਾਂ ਵੀ ਬਾਹਰ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਉਹਨਾਂ ਚੋਂ ਵੀ ਅੱਗੋਂ ਜਿਹੜੇ ਡੈਡੀਕੇਟਿਡ ਟੀਮ ਹੈ, ਇਹ ਸੌਖਾ ਨਹੀਂ ਹੈ। ਪੇਰੈਂਟਸ ਦੇ ਵੀ ਚਾਹੁੰਦੇ ਹੈ ਕਿ ਬੱਚੀਆਂ ਸਿੱਖੀ ਨਾਲ ਜੋੜਨੋਂ ਬੱਚਿਆਂ ਨੂੰ ਲੈ ਕੇ ਆਉਂਦੇ ਨੇ, ਪਰ ਮੈਂ ਸਮਝਦਾ ਵੀ ਬਹੁਤ ਵਾਰ ਬਹੁਤ ਅਨਰੈਕਗਨਾਈਜ਼ਡ ਵਾਂਗ ਹੀ ਨੇ ਉਹ ਅਧਿਆਪਕਾਵਾਂ ਜਿਹੜੇ ਕਿ ਵਲੰਟੀਅਰ, ਕਿਉਂਕਿ ਜੇ ਤੁਸੀਂ ਪੰਜਾਬੀ ਕਲਾਸ ਹੈ, ਜਦੋਂ ਬਹੁਤਿਆਂ ਨੇ ਤਾਂ ਅੱਧਿਓਂ ਜ਼ਿਆਦਾ ਤਾਂ ਲੰਗਰ ਦੇ ਟਾਈਮ ਹੀ ਆਉਣ ਵਾਲੀ ਸੰਗਤ ਹੁੰਦੀ ਹੈ, ਲੇਕਿਨ ਤੁਸੀਂ ਅਰਲੀ ਆਵਰਸ 'ਚ 9:30 10 ਵਜੇ ਪਹੁੰਚ ਕੇ ਜਿਹੜਾ ਬੱਚਿਆਂ ਤੇ ਆਪਣਾ ਟਾਈਮ ਡਿਵੋਟ ਕਰਦੇ ਹੋ, ਉਹਦੇ ਲਈ ਤੁਸੀਂ ਸਿਲੇਬਸ ਤਿਆਰ ਕਰਦੇ ਹੋ, ਉਹ ਸਾਰੇ ਨੂੰ ਔਰ ਬਹੁਤ ਵੱਡੀ ਗਿਣਤੀ 'ਚ ਬਹੁਤ ਥਾਵਾਂ ਤੇ ਇਹ ਜਿਹੜਾ ਸੈਕਸ਼ਨ ਹੈ ਜਿਹੜਾ ਇਸ ਅੰਦਾਜ਼ ਦੇ ਵਿੱਚ ਗੁਰਮਤ ਸਿੱਖਿਆ, ਪੰਜਾਬੀ ਸਿੱਖਿਆ ਦੇ ਰਿਹਾ, ਉਹਨਾਂ ਨੂੰ ਕੋਈ ਸਿਰੋਪਾਓ ਨਹੀਂ ਦਿੰਦਾ ਜਾਂ ਉਹਨਾਂ ਦੇ ਕੋਈ ਨਾਂ ਲੈ ਕੇ ਰੈਕਗਨਾਈਜ਼ ਨਹੀਂ ਕਰਦਾ, ਪਰ ਉਹ ਅਸਲੀ ਕੰਮ ਹੈ। ਉਹਨਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਸੀਂ ਕੌਮ ਲਈ ਕੁਝ ਕਰ ਰਹੇ ਹਾਂ ਔਰ ਮੈਂ ਸਮਝਦਾ ਹਾਂ ਕਿ ਭਾਈ ਇਹੀ ਜਦੋਂ ਅੱਜ ਅਸੀਂ ਬਹੁਤ ਵਾਰ ਫੋਕਸ ਤਾਂ ਜਿਹੜੇ ਟੋਟਲ ਡੈਡੀਕੇਟਿਡ ਐਕਟਿਵਿਸਟ ਹੁੰਦੇ ਨੇ ਉਹੀ ਹੁੰਦੇ ਨੇ ਜਦੋਂ ਅਸੀਂ ਕੌਮੀ ਕਾਰ ਦੀ ਗੱਲ ਕਰਦੇ ਹਾਂ, ਪਰ ਹਰ ਥਾਂ ਮੇਰਾ ਇਹੀ ਦੁਹਰਾਉਣ ਨੂੰ ਜੀ ਕਰਦਾ ਹੁੰਦਾ ਹੈ ਕਿ ਭਾਈ ਇਹ ਆਨੰਦਪੁਰ ਦੀ ਨਗਰੀ
ਦਸ਼ਮੇਸ਼ ਪਿਤਾ ਦੀ ਗੋਦ, ਬਿਲਕੁਲ ਇਹ ਭਾਈ ਨੰਦ ਲਾਲ ਜਿਹੜੇ ਕਲਮ ਚਲਾ ਰਹੇ ਨੇ, ਉਹ ਵੀ ਆਪਣੇ ਪਿਆਰੇ ਸਾਈਂ ਨੂੰ ਰਿਝਾ ਰਹੇ ਨੇ। ਔਰ ਜੇ ਭਾਈ ਕਨਈਆ ਜੀ ਪਾਣੀ ਦੀ ਮਸ਼ਕ ਨਾਲ ਦੁਸ਼ਮਣ ਤੇ ਸੱਜਣ ਜੰਗ ਦੇ ਮੈਦਾਨ 'ਚ ਸਭ ਨੂੰ ਸਰਵ ਕਰ ਰਹੇ ਨੇ, ਬਿਲਕੁਲ ਉਹਨਾਂ ਦੇ ਅੰਦਰ ਵੀ ਇਹੀ ਹੈ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ। ਅੱਛਾ ਤੇ ਜਿਹੜੇ ਸੱਚਮੁੱਚ ਨਾਗਣੀ ਬਰਛੇ ਲੈ ਕੇ ਬਾਹਰ ਨਿਕਲੇ ਹੋਏ ਨੇ ਇਸ ਭਾਰਤੀ ਗੁਲਾਮੀ ਦੇ ਸੰਗਲ ਕੱਟਣ ਦੇ ਲਈ, ਅੱਜ ਦੇ ਕੰਟੈਕਸਟ ਭਾਈ ਬਚਿੱਤਰ ਸਿੰਘ ਦੇ ਵੀਰ ਭੈਣ, ਉਹ ਤਾਂ ਗੁਰੂ ਕਲਗੀਧਰ ਦੇ ਥਾਪੜੇ ਦੇ ਨਾਲ ਹੀ ਇਸ ਸਾਰੇ ਪਾਸੇ ਨੇ ਉਤਰੇ ਹੋਏ। ਗੁਰੂ ਕਾ ਲਾਡਲਾ ਖਾਲਸਾ ਲਾਡਲਾ ਪੰਥ, ਜਦੋਂ ਅਸੀਂ ਨਿਹੰਗ ਸਿੰਘਾਂ ਦੇ ਹਵਾਲੇ ਨਾਲ ਕਹਿੰਦੇ ਆ ਗੁਰੂ ਕੀਆਂ ਲਾਡਲੀਆਂ ਫੌਜਾਂ, ਅੱਛਾ ਇਹ ਤਾਂ ਫਿਰ ਗੁਰੂ ਨੂੰ ਬਹੁਤ ਪਿਆਰੇ ਨੇ, ਕਿਉਂਕਿ ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਬਿਲਕੁਲ ਤਾਂ ਅਸੀਂ ਸਮਝਦੇ ਹਾਂ, ਪਰ ਇਹ ਸਾਰੇ ਹੀ ਕਲਮ ਚਲਾਉਣ ਵਾਲੇ ਵੀ ਔਰ ਸੇਵਾ ਵਾਲੇ ਵੀ ਇਹ ਗੁਰੂ ਕੀ ਨਗਰੀ ਦੇ ਵਾਸੀ ਨੇ, ਗੁਰੂ ਦੇ ਹੀ ਹੁਕਮ ਦੇ ਵਿੱਚ ਵਿਚਰ ਰਹੇ ਨੇ, ਔਰ ਗੁਰੂ ਇਹਨਾਂ ਸਭ ਨੂੰ ਪਿਆਰ ਕਰਦਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਸਾਨੂੰ ਵੀ ਹਰ ਇੱਕ ਨੂੰ ਜਿਹੜਾ ਵੀ ਕੋਈ ਕਰ ਰਿਹਾ ਕਿਸੇ ਪਾਸੇ ਚੁੱਪਚਾਪ ਉਹਨੂੰ ਰੈਕਗਨਾਈਜ਼ ਕਰੀਏ। ਖਾਮਖਾਹ ਦਾ ਵਿਰੋਧ ਜਾਂ ਕਿਸੇ ਨੂੰ ਇਹ ਕਹਿਣਾ ਨਹੀਂ ਇਹਦੇ ਨਾਲ ਨਹੀਂ ਹੈ ਪਰ ਇਹ ਕਰੋ, ਨਹੀਂ। ਜਿਸ ਕਿਸੇ ਦੀ ਜਿੰਨੀ ਕੁ ਰੁਚੀ ਹੈ, ਜਿੰਨੀ ਕੁ ਸਮਰੱਥ ਹੈ, ਉਹ ਵੀ ਗੁਰੂ ਸਾਹਿਬ ਦੀ ਹਦਾਇਤ ਹੈ ਸਾਨੂੰ ਕਿ ਜੈਸਾ ਵਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਆਪਣੇ ਵਿੱਤ ਅਨੁਸਾਰ ਆਪਣੀ ਸੈਂਸਿਟੀਵਿਟੀਜ਼, ਇਹ ਹਿਊਮਨ ਨੇਚਰ ਦਾ ਹਿੱਸਾ ਹੁੰਦਾ। ਤੁਸੀਂ ਜਦੋਂ ਬੱਚਿਆਂ ਨੂੰ ਦੇਖਦੇ ਹੋ 2-3 ਸਾਲ ਤੋਂ ਗਰੋ ਹੁੰਦੇ ਨੇ, ਉਹਨਾਂ ਦੀਆਂ ਰੁਚੀਆਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਇਹਨਾਂ ਨੇ ਕਿਸ ਪਾਸੇ ਜਾਣਾ। ਇਹ ਹਰ ਕੋਈ ਇੱਕ ਡਿਫਰੈਂਟ ਜਿਹੜਾ ਹੈ ਉਹਦੇ ਸਾਹਮਣੇ ਮਿਸ਼ਨ ਹੁੰਦਾ ਰੱਬ ਦਾ ਦਿੱਤਾ ਹੋਇਆ। ਸੋ ਸਭ ਨੂੰ ਇੱਕੋ ਰੰਗ ਦੇ ਵਿੱਚ ਤੁਸੀਂ ਨਹੀਂ ਰੰਗ ਸਕਦੇ। ਹਾਂ, ਉਹਨਾਂ ਸਭ ਦੇ ਵਿੱਚ ਤੁਸੀਂ ਗੁਰੂ ਦਾ ਪਿਆਰ, ਸਿੱਖੀ ਦਾ ਪਿਆਰ, ਇਹ ਜ਼ਰੂਰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਬੱਚਿਆਂ 'ਚ ਇਨਕਲਕੇਟ ਕਰੀਏ। ਸੋ ਅਸੀਂ ਜਿਹੜੇ ਵੀ ਸਾਡੇ ਵੀਰ ਭੈਣਾਂ TV 84 ਦੇ ਐਂਬੈਸਡਰ ਬਣ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਇਵੇਂ ਲੱਗਦਾ ਹੈ, ਔਰ ਕਈ ਅਨਨੋਨ ਜਿਹੜੇ ਜਿਨ੍ਹਾਂ ਬਾਰੇ ਕਦੇ ਖਿਆਲ ਵੀ ਨਹੀਂ ਹੁੰਦਾ ਕਿ ਭਾਈ ਇਹ ਵੀ ਜਿਹੜੇ ਨੇ ਇਹ ਇਸ ਪਾਸੇ ਤੁਰੇ ਹੋਏ ਨੇ। ਸੋ ਅਸੀਂ ਸਭ ਦਾ ਹੀ ਜਿਹੜਾ ਚੰਗਾ ਲੱਗਦਾ ਹੈ, ਔਰ ਵੈਸੇ ਵੀ ਆਪਣਾ ਨਾਂ ਕਿਹਨੂੰ ਚੰਗਾ ਨਹੀਂ ਲੱਗਦਾ। ਸਰ JS ਸੰਧੂ ਔਰ ਉਹਨਾਂ ਦਾ ਮੈਸੇਜ, ਅਸੀਂ ਸਮਝਦੇ ਹਾਂ ਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਨ੍ਹਾਂ ਨੂੰ ਵੀ ਥੋੜ੍ਹੀ ਬਹੁਤ ਸਿਆਸੀ ਜਿਸ ਨੂੰ ਕਹਿੰਦੇ ਨੇ ਕਿ ਵੀ ਮਸਕ ਹੈ, ਜਾਂ ਸਿਆਸਤ ਨੂੰ ਥੋੜ੍ਹਾ ਬਹੁਤ ਸਮਝਦੇ ਨੇ, ਜਾਂ ਸਿੱਖ ਘਟਨਾਕ੍ਰਮ ਨੂੰ ਪਿਛਲੇ ਵਰ੍ਹਿਆਂ ਤੋਂ ਜਿਹੜੇ 84 ਤੋਂ ਬਾਅਦ ਨਾ ਵੀ ਸਹੀ, ਪਿਛਲੇ ਕੁਝ ਸਾਲਾਂ ਤੋਂ ਕਿਸਾਨ ਲਹਿਰ ਦੇ ਵੇਲੇ ਤੋਂ ਹੀ ਜਿਹੜੇ ਨਵੇਂ ਇਸ ਪਾਸੇ ਤੁਰੇ ਨੇ, ਉਹਨਾਂ ਨੂੰ ਕੋਈ ਬਹੁਤਾ ਭੁਲੇਖਾ ਨਹੀਂ ਹੈ ਕਿ ਇਹ ਹਕੂਮਤ ਭਾਰਤ ਦੀ ਏਜੰਸੀਆਂ, ਉਹਨਾਂ ਦਾ ਮੀਡੀਆ, ਹਿੰਦੂਤਵਾ ਦਾ ਏਜੰਡਾ, ਇਹ ਸਾਰਾ ਕਿਸ ਡਾਇਰੈਕਸ਼ਨ ਦੇ ਵਿੱਚ ਸਿੱਖਾਂ ਨੂੰ ਧੱਕ ਰਿਹਾ। ਸੋ ਜ਼ਾਹਰ ਹੈ ਕਿ ਉਹ ਮਾਹੌਲ ਪੈਦਾ ਕੀਤਾ ਜਾ ਰਿਹਾ ਜਿਸ ਨੂੰ ਅਸੀਂ ਫੋਰਰਨਰ ਅੰਗਰੇਜ਼ੀ 'ਚ ਕਹਿੰਦੇ ਆ, ਜਾਂ ਪ੍ਰੀਕਰਸਰ, ਕਿ ਜਿਹੜਾ ਆਉਣ ਵਾਲੀ ਸਿੱਖ ਨਸਲਕੁਸ਼ੀ ਦੇ ਲਈ ਉਸ ਕਿਸਮ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਉਸ ਕਿਸਮ ਦੀਆਂ ਨੈਗੇਟਿਵਿਟੀਜ਼, ਉਸ ਕਿਸਮ ਦੀਆਂ ਫੇਕ ਨਿਊਜ਼ ਅਸੀਂ ਦੇਖਦੇ ਹਾਂ। ਔਰ ਇਹ ਨਹੀਂ ਹੈ ਕਿ ਵੀ ਇੱਕ ਹਵਾਲੇ ਨਾਲ ਹੀ ਹੈ। ਪਿਛਲੇ ਦਿਨਾਂ 'ਚ ਤਮਿਲਨਾਡੂ ਔਰ ਬਿਹਾਰ, ਹੁਣ ਤਮਿਲਨਾਡੂ ਦੇ ਵਿੱਚ ਵੀ ਆਪੋਜੀਸ਼ਨ ਦੀ ਹਕੂਮਤ ਹੈ, ਸਟਾਲਿਨ ਦੀ, ਕਰੁਣਾਨਿਧੀ ਦਾ ਲੜਕਾ, ਔਰ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਔਰ ਉਹਨਾਂ ਦੇ ਨਾਲ RJD, ਔਰ ਇਹ ਆਪਣੇ ਆਪ ਦੇ ਵਿੱਚ ਯਤਨ ਵੀ ਕਰ ਰਹੀਆਂ ਨੇ ਦੋਨੋਂ ਸਟੇਟਾਂ ਦੇ ਚੀਫ ਮਿਨਿਸਟਰ ਕਿ ਆਉਣ ਵਾਲੀਆਂ 2024 ਦੀਆਂ ਚੋਣਾਂ 'ਚ ਕੋਈ ਆਪੋਜੀਸ਼ਨ ਦਾ ਫਰੰਟ ਖੜਾ ਕੀਤਾ ਜਾਏ ਮੋਦੀ ਦੇ ਖਿਲਾਫ। ਲੇਕਿਨ ਅਚਾਨਕ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਕਿ ਜੀ ਤਮਿਲਨਾਡੂ ਦੇ ਵਿੱਚ ਫਲਾਂ ਥਾਂ ਬਿਹਾਰੀ ਮਜ਼ਦੂਰਾਂ ਦੇ ਉੱਤੇ ਹਮਲਾ ਹੋਇਆ, ਇੰਨੇ ਮਾਰੇ ਗਏ, ਇੰਨਿਆਂ ਨੂੰ ਰੋਡਾਂ ਨਾਲ ਮਾਰਤਾ। ਔਰ ਇਸ ਕਿਸਮ ਦੀਆਂ ਖਬਰਾਂ ਉੱਪਰੋਂ ਥੱਲੀ ਪਲਾਂਟ ਹੋਣ ਲੱਗੀਆਂ। ਈਵਨ ਪ੍ਰੋਮੀਨੈਂਟ ਉਹਨਾਂ ਦੇ ਚੈਨਲ ਔਰ ਈਵਨ ਦੈਨਿਕ ਭਾਸਕਰ, ਪੰਜਾਬ ਕੇਸਰੀ, ਜਿਨ੍ਹਾਂ ਦੀ ਲੱਖਾਂ ਦੇ ਵਿੱਚ ਸਰਕੂਲੇਸ਼ਨ ਹੈ, ਉਹਨਾਂ ਦੇ ਵਿੱਚ ਖਬਰਾਂ ਲੱਗੀਆਂ ਕਿ ਜੀ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਔਰ ਉਹ ਭੱਜ ਰਹੇ ਨੇ। ਔਰ ਜੋ ਖਬਰਾਂ ਅੱਡ-ਅੱਡ ਤਰੀਕਿਆਂ ਦੇ ਨਾਲ ਸਪਰੈਡ ਕੀਤੀਆਂ ਗਈਆਂ, ਉਹ ਕੁਝ ਲੋਕ ਵਾਕਈ ਭੱਜਣ ਲੱਗ ਗਏ ਬਿਹਾਰ ਤੋਂ। ਇੱਧਰੋਂ ਵੀ ਤੱਤੇ ਕਿਸਮ ਦੇ ਲੋਕਾਂ ਨੇ ਬਿਆਨਬਾਜ਼ੀਆਂ ਸ਼ੁਰੂ ਕਰਤੀਆਂ ਕਿ ਅਸੀਂ ਨਹੀਂ ਬਰਦਾਸ਼ਤ ਕਰਾਂਗੇ, ਨਹੀਂ ਹੋਏਗਾ। ਔਰ ਇਸ ਸਭ ਦੇ ਚੱਲਦਿਆਂ ਜਦੋਂ ਤੱਕ, ਔਰ ਇਹ ਸਿਲਸਿਲਾ 3-4 ਦਿਨ ਚੱਲਦਾ ਰਿਹਾ। ਈਵਨ ਮੈਂ ਆਪਣੇ ਮੀਡੀਆ ਤੇ ਵੀ ਦੇਖ ਰਿਹਾ ਸੀ, ਸੋਸ਼ਲ ਮੀਡੀਆ ਤੇ ਕਈਆਂ ਨੇ ਕਿਹਾ ਦੇਖੋ ਤਮਿਲਨਾਡੂ ਵਾਲਿਆਂ ਨੇ ਜੇ ਭਈਆਂ ਨੂੰ ਨਹੀਂ ਸਹਾਰਿਆ, ਉੱਥੋਂ ਉਹਨਾਂ ਨੂੰ ਕੱਢ ਰਹੇ ਨੇ, ਅਸੀਂ ਕਿਉਂ ਨਹੀਂ
ਜਿਹੜਾ ਇਸ ਕਿਸਮ ਦਾ ਕਰਦੇ। ਲੇਕਿਨ ਇਵੈਂਚੁਅਲੀ ਇਹ ਗੱਲ ਸਾਹਮਣੇ ਆਈ ਕਿ ਇਹਨੂੰ ਜਿਹਨੂੰ ਫੇਕ ਨਿਊਜ਼ ਕਹਿੰਦੇ ਨੇ, ਔਰ ਉਹ ਸਾਰੇ ਬੀਜੇਪੀ ਦੇ ਹੈਂਡਲਰ ਜਿੱਥੇ ਉਹਨਾਂ ਦਾ ਟਵਿੱਟਰ ਹੈਂਡਲਰ ਨੇ, ਔਰ ਇਹ ਬਿਆਨਬਾਜ਼ੀਆਂ ਵੀ ਖਿਲਾਫ ਦੇ ਵਿੱਚ ਬੀਜੇਪੀ ਤਮਿਲਨਾਡੂ ਦਾ ਪ੍ਰੈਜ਼ੀਡੈਂਟ, ਬਿਹਾਰ ਦਾ ਪ੍ਰੈਜ਼ੀਡੈਂਟ, ਦੂਸਰੇ ਲੈਵਲ ਦੇ, ਔਰ ਇੰਨੀ ਤੇਜ਼ੀ ਨਾਲ ਇਹ ਸਪਰੈਡ ਕੀਤਾ ਗਿਆ ਕਿ ਜਦੋਂ ਤੱਕ ਜਿਹੜਾ ਇਸ ਗੱਲ ਨੂੰ ਡਿਨਾਈ ਕੀਤਾ ਗਿਆ, ਕਿਉਂਕਿ ਉਹਨਾਂ ਨੇ ਮਿਸਟਰ ਸਟਾਲਿਨ ਨੇ ਔਰ ਉਹਨਾਂ ਦੇ ਡੀਜੀਪੀ ਨੇ ਕਿਹਾ ਵੀ ਇੱਥੇ ਤਾਂ ਕੋਈ ਵਾਕਿਆ ਹੀ ਨਹੀਂ ਹੋਇਆ, ਕੋਈ ਇੱਕ ਤਾਂ ਹੁੰਦਾ ਵੀ ਖੰਭਾਂ ਦੀਆਂ ਡਾਰਾਂ ਹੋਇਆ ਹੀ ਬਿਲਕੁਲ ਫੇਕ। ਔਰ ਬਿਹਾਰ ਵਾਲਿਆਂ ਨੇ ਵੀ, ਕਿਉਂਕਿ ਜੇ ਤਾਂ ਬਿਲਕੁਲ ਉਹਨਾਂ ਦੇ ਹੋਸਟਾਈਲ ਗਵਰਨਮੈਂਟ ਹੁੰਦੀ ਫਿਰ ਤਾਂ ਉੱਥੇ ਤਮਿਲਾਂ ਤੇ ਅਟੈਕ ਹੋਣੇ ਸ਼ੁਰੂ ਹੋ ਜਾਣੇ ਸੀ, ਫਿਰ ਤਾਂ ਉਹ ਇੱਕ ਉਸ ਕਿਸਮ ਦਾ ਮਾਹੌਲ ਬਣਾ ਦੇਣਾ ਸੀ। ਸੋ ਹੁਣ ਉਹਨਾਂ ਨੂੰ ਕੀ ਹੈ, ਕਿਉਂਕਿ ਦੋਨੋਂ ਹੀ ਸੂਬੇ ਜਿਹੜੇ ਨੇ ਬਿਹਾਰ ਔਰ ਤਮਿਲਨਾਡੂ ਵਿੱਚ ਬੀਜੇਪੀ ਦੀ ਹਕੂਮਤ ਨਹੀਂ ਹੈ, ਔਰ ਉਹਨਾਂ ਨੇ ਈਵਨ ਉਹਨਾਂ 'ਚ ਸ਼ੰਕਾ ਪੈਦਾ ਕਰਨ ਲਈ ਹੁਣ ਭਾਵੇਂ ਇਹ ਗੱਲ ਸਾਹਮਣੇ ਆਈ ਕਿ ਵੀ ਇਹ ਬਿਲਕੁਲ ਇੱਕ ਪਲਾਨਡ ਤਰੀਕੇ ਨਾਲ ਖਬਰ ਪਲਾਂਟ ਕੀਤੀ ਗਈ ਔਰ ਉਹਦਾ ਕੀ ਅਸਰ ਹੋਇਆ, ਲੇਕਿਨ ਅਸੀਂ ਦੇਖਾਂਗੇ ਕਿ ਵੀ ਇਹ ਜਦੋਂ ਇਸ ਕਿਸਮ ਦੀ ਰਿਊਮਰ ਜਿਸ ਲੈਵਲ ਤੇ ਫੈਲਾਈ ਜਾਂਦੀ ਹੈ, ਉਹ ਇੱਕ ਤਬਕਾ ਹੁੰਦਾ ਉਹ ਕਦੇ ਵੀ ਨਹੀਂ ਉਸ ਚੋਂ ਨਿਕਲ ਪਾਉਂਦੇ। ਉਹਨਾਂ ਨੂੰ ਲੱਗਦਾ ਵੀ ਇਹ ਤਾਂ ਜਿਹੜਾ ਅਸੀਂ ਤਾਂ ਇਨਸਿਕਿਉਰ ਹੈ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਵੇਂ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ। ਔਰ ਅਸੀਂ ਗੱਲ ਕਰਾਂਗੇ ਮਨੀਕਰਨ ਦੇ ਹਵਾਲੇ ਨਾਲ, ਜਿੱਥੇ ਕਿ ਲੋਕਲ ਹਿੰਦੂ ਤਵੀ ਗੁੰਡਿਆਂ ਦੀ ਭੀੜ ਨੇ ਸਿੱਖ ਸੰਗਤ ਤੇ ਹਮਲਾ ਕੀਤਾ ਔਰ ਉਹਨਾਂ ਦੇ ਜਿਹੜਾ ਪਾਰਕਿੰਗ ਲਾਟ 'ਚ ਆ ਕੇ ਵਹੀਕਲ ਤੋੜੇ, ਕਿਉਂਕਿ ਹੁਣ ਹੋਲੇ ਮਹੱਲੇ ਦਾ ਸਮਾਗਮ ਅਨੰਦਪੁਰ ਸਾਹਿਬ 'ਚ ਜਿਹੜਾ ਜਿੱਥੇ 2 ਤੋਂ 3 ਮਿਲੀਅਨ ਸਿੱਖ ਇਕੱਠੇ ਹੁੰਦੇ ਨੇ, ਸੋ ਜਿਹੜੇ ਹੋਲੇ ਮਹੱਲੇ ਤੇ ਦੂਰ ਦੁਰਾਡਿਓਂ ਵੀ ਸੰਗਤਾਂ ਆਈਆਂ ਹੁੰਦੀਆਂ, ਉਹਨਾਂ ਦਾ ਹੁੰਦਾ ਕਿ ਭਾਈ ਨਾਲ ਲੱਗਦੇ ਹਿਮਾਚਲ ਦੇ ਵਿੱਚ ਵੀ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਕਰੋ। ਔਰ ਮਨੀਕਰਨ ਜਿਹੜਾ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਉਹ ਕਾਫੀ ਫੋਕਸ ਦੇ ਵਿੱਚ ਹੈ, ਉਹਦਾ ਅਸੀਂ ਜ਼ਿਕਰ ਕਰਾਂਗੇ। ਲੇਕਿਨ ਇਹ ਅਜੇ ਉੱਥੋਂ ਜਿਹੜੀ ਖਬਰ ਹੈ ਔਰ ਜਿਹੜੇ ਲੋਕਲ ਮੁਕਾਮੀ ਕੁੱਲੂ ਬੇਸਡ ਪ੍ਰਿੰਸੀਪਲ ਪ੍ਰਵਿੰਦਰ ਸਿੰਘ, ਉਹਨਾਂ ਦਾ ਮੈਂ ਇੰਟਰਵਿਊ ਦੇਖ ਰਿਹਾ ਸੀ ਵੀ ਉਹ ਇੱਕ ਨੈਰੇਟਿਵ ਚੱਲ ਹੀ ਰਿਹਾ ਸੀ ਔਰ ਸਾਰੇ ਨੈਸ਼ਨਲ ਮੀਡੀਆ ਦੇ ਉੱਤੇ ਜਿਹੜੀ ਖਬਰ ਚੱਲ ਰਹੀ ਸੀ ਕਿ ਜੀ ਪੰਜਾਬ ਦੇ ਅੱਤਵਾਦੀਆਂ ਨੇ, ਖਾਲਿਸਤਾਨੀ ਗੁੰਡਿਆਂ ਨੇ, ਦੂਜਿਆਂ ਨੇ ਲੋਕਲ ਲੋਕਾਂ ਤੇ ਹਮਲਾ ਕਰਤਾ, ਉਹਨਾਂ ਦੇ ਘਰਾਂ ਦੇ ਸ਼ੀਸ਼ੇ ਤੋੜਤੇ, ਉਹਨਾਂ ਨੂੰ ਫਰਾਣਾ ਕਰਤਾ। ਕੋਈ ਵੀਡੀਓ ਜਿਹੜੀ ਹੈ ਇਸ ਕਿਸਮ ਦੀ 2-4 ਮਿੰਟ ਦੀ ਚਲਾ ਦਿੱਤੀ, ਕਿਉਂਕਿ ਜਦੋਂ ਉਹਨਾਂ ਨੇ ਹਿੰਦੂਤਵੀ ਗੁੰਡਿਆਂ ਨੇ ਹਮਲਾ ਕੀਤਾ ਆ ਕੇ ਉਹਨਾਂ ਨੇ ਵਾਹਨ ਤੋੜਨੇ ਸ਼ੁਰੂ ਕੀਤੇ, ਵਹੀਕਲਸ, ਫਿਰ ਜ਼ਾਹਰ ਹੈ ਕੁਝ ਨੌਜਵਾਨ ਬਾਹਰ ਨਿਕਲੇ, ਉਹਨਾਂ ਨੇ ਕਾਊਂਟਰ ਤਾਂ ਕਰਨਾ ਹੀ ਸੀ। ਸੋ ਪਹਿਲੇ ਨੂੰ ਇਗਨੋਰ ਕਰਕੇ ਜਿਹੜੀ ਕਾਊਂਟਰਿੰਗ ਹੈ ਉਹਨੂੰ ਐਂ ਦੱਸਿਆ ਕਿ ਜੀ ਲੋਕਲਾਂ ਦੇ ਉੱਤੇ ਕਰ ਦਿੱਤਾ, ਫਿਰ ਕਹਾਣੀ ਹੋਰ ਵੀ ਨਾਲ ਜੋੜ ਦਿੱਤੀ। ਹੁਣ ਉਹ ਆਲਰੇਡੀ ਜਦੋਂ ਤੱਕ ਦੋਨੋਂ ਚੀਫ ਮਿਨਿਸਟਰਾਂ ਦੀ ਗੱਲਬਾਤ ਹੋਈ ਜਾਂ ਹੋਇਆ ਜੀ ਕਿ ਸਭ ਪੀਸ ਹੋ ਗਿਆ, ਪਰ ਤੁਸੀਂ ਦੇਖੋ ਵੀ ਆਲਰੇਡੀ ਜਿਹੜੀ ਹੈ ਨਫ਼ਰਤ ਦਾਗ ਦਿੱਤੀ। ਔਰ ਬਿਲਕੁਲ ਸੰਧੂ ਸਾਹਿਬ ਨੇ ਠੀਕ ਕਿਹਾ ਕਿ ਜੇ ਅਸੀਂ ਇਹ ਗੱਲ ਨਹੀਂ ਸਮਝਾਂਗੇ ਕਿ ਭਾਈ ਗੱਲ ਕਿੱਧਰ ਨੂੰ ਜਾ ਰਹੀ ਹੈ, ਉਹ ਤਾਂ ਸਿੱਖਾਂ ਨੂੰ ਮਾਰਨ ਦੇ ਲਈ, ਸਿੱਖਾਂ ਨੂੰ ਜ਼ਲੀਲ ਕਰਨ ਦੇ ਲਈ ਹਰ ਧਿਰ, ਹਰ ਪੱਖ, ਅੱਜ ਤੁਹਾਨੂੰ ਕੋਈ ਆਰੀਆ ਸਮਾਜੀ, ਅਦਰਵਾਈਜ਼ 18ਵੀਂ 19ਵੀਂ ਸਦੀ 'ਚ ਤਾਂ ਇੱਕ ਦੂਜੇ ਨਾਲ ਇਹ ਲੜਦੇ ਰਹੇ ਨੇ, ਇੱਕ ਦੂਜੇ ਨੂੰ ਮਾਰਦੇ ਰਹੇ ਨੇ। ਸਵਾਮੀ ਦਿਆਨੰਦ ਜਿਹੜਾ ਆਰੀਆ ਸਮਾਜ ਦਾ ਫਾਊਂਡਰ ਹੈ, ਉਹਨੂੰ ਜ਼ਹਿਰ ਜਿਹੜਾ ਪੰਡਿਆਂ ਨੇ ਦਿੱਤਾ ਹੈ, ਬਨਾਰਸ ਦਿਆਂ ਨੇ, ਜਿਹੜਾ ਕਿਉਂਕਿ ਉਹ ਮੂਰਤੀ ਪੂਜਾ ਦੇ ਖਿਲਾਫ ਸੀ ਜਾਂ ਦੂਜੇ। ਪਰ ਅੱਜ ਤੁਹਾਨੂੰ ਕੋਈ ਆਰੀਆ ਸਮਾਜ, ਕੋਈ ਰਾਮਕ੍ਰਿਸ਼ਨ ਪਰਮਹੰਸ ਮਿਸ਼ਨ ਜਾਂ ਕੋਈ ਬ੍ਰਹਮੋ ਸਮਾਜ ਜਾਂ ਕੋਈ ਸਨਾਤਨ ਧਰਮ ਜਾਂ ਕੋਈ ਹੋਰ, ਉਹਨਾਂ 'ਚ ਤੁਹਾਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ, ਕਿਉਂਕਿ ਸਾਰੇ ਹੀ ਹਿੰਦੂਤਵਾ ਦੇ ਏਜੰਡੇ ਦੇ ਵਿੱਚ ਜ਼ਮ ਹੋਏ ਨੇ। ਹਾਂ, ਜੇ ਅਸੀਂ ਆਪਣਾ ਦੇਖੀਏ ਤਾਂ ਆਪਣੀਆਂ ਤੂਤੀ ਸਾਡੀ ਕੋਈ ਕਿਤੇ ਬੋਲ ਰਿਹਾ, ਕੋਈ ਰੈਂਟਾ ਸਿੱਖ ਬਣਿਆ ਹੋਇਆ, ਕੋਈ ਜਿਹੜਾ ਵੈਸੇ ਭੰਬਲ ਭੂਸੇ 'ਚ ਪਿਆ ਹੋਇਆ, ਕਿਸੇ ਨੂੰ ਹੋਰ ਕੁਝ ਨਹੀਂ ਨਜ਼ਰ ਆਉਂਦਾ, ਉਹ ਜਿਹੜਾ ਸਾਹਮਣੇ ਹੁੰਦਾ ਹੈ ਉਸ ਦਾ ਹੀ ਮਜ਼ਾਕ ਉਡਾ ਰਿਹਾ ਹੁੰਦਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਕੌਮਾਂ ਨੂੰ ਇਵੇਂ ਭੰਬਲ ਭੂਸੇ 'ਚ ਪਾਇਆ ਜਾਂਦਾ ਹੈ, ਡਿਵਾਈਡ ਕੀਤਾ ਜਾਂਦਾ ਹੈ, ਫਿਰ ਜੋ ਨੁਕਸਾਨ ਹੁੰਦਾ ਉਸ ਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਸੋ ਇਹ ਬਿਲਕੁਲ ਠੀਕ ਹੈ ਕਿ ਸਾਨੂੰ ਟੂਗੈਦਰਨੈਸ ਦੇ ਨਾਲ ਦੁਸ਼ਮਣ ਨੂੰ ਪਛਾਣਨ ਦੀ ਨਹੀਂ, ਸਿਰਫ ਹੁਣ ਤਾਂ ਵੰਗਾਰਨ ਦੀ ਔਰ ਸੇਫ ਵਿਉਂਤਬੰਦੀ ਨਾਲ ਅੱਗੇ ਵਧਣ ਦੀ ਲੋੜ ਹੈ। ਇਸ ਸਾਰੇ 'ਚ ਜਿੱਥੇ ਭੰਬਲ ਭੂਸਾ ਵੀ ਚੱਲ ਰਿਹਾ ਹੈ, ਕਈ ਵਾਰ ਪੰਜਾਬ ਦੇ ਇਸ ਕਿਸਮ ਦੇ ਜਿਹੜੇ ਸੈਲਫ ਸਟਾਈਲਡ ਲੋਕ ਨੇ ਜਾਂ ਜਿਹੜੇ ਈਰਖਾਵਸ ਨਿੰਦਿਆ ਦੇ ਵਿੱਚ ਜੁੜੇ ਹੁੰਦੇ ਨੇ, ਉਹਨਾਂ ਵੱਲ ਦੇਖ ਕੇ ਦੁੱਖ ਵੀ ਹੁੰਦਾ ਹੈ, ਕਈ ਵਾਰ ਅਫਸੋਸ ਵੀ ਹੁੰਦਾ ਹੈ ਕਿ ਭਾਈ ਇੱਕ ਪਾਸੇ ਤੁਹਾਡੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ ਉਹਨਾਂ ਨੇ ਔਰ ਅਗਲੀ ਦੀ ਦੁਸ਼ਮਣ ਤਿਆਰੀ ਕਰ ਰਿਹਾ, ਔਰ ਅਸੀਂ ਜਿਹੜਾ ਅਜੇ ਉਹ ਕੰਚਿਆਂ ਦੇ ਨਾਲ, ਬੰਟਿਆਂ ਨਾਲ ਹੀ ਖੇਡ ਰਹੇ ਹਾਂ। ਉਹਨਾਂ ਨੇ ਤਾਂ
ਜਿਹੜਾ ਤੁਹਾਨੂੰ ਚੁਰਾਹੇ 'ਚ ਜਿਹੜਾ ਟੰਗਣ ਲਈ ਸਲੀਬ ਦੇ ਉੱਤੇ ਉਹ ਤਾਂ ਉਹਨਾਂ ਨੇ ਉਹ ਸਲੀਬ ਤਿਆਰ ਰੱਖੀ ਹੋਈ ਹੈ ਔਰ ਸਾਨੂੰ ਸਮਝ ਹੀ ਨਹੀਂ ਹੈ ਕਿ ਭਾਈ ਅਸੀਂ ਕਿਸ ਪਾਸੇ ਵੱਲ ਜਾ ਰਹੇ। ਲੇਕਿਨ ਡਾਇਸਪੋਰਾ ਸਿੱਖ ਔਰ ਪੰਜਾਬ ਦੇ ਵਿੱਚ ਵੀ ਅਸੀਂ ਗੱਲ ਕਰਾਂਗੇ ਜਿਹੜੇ ਹਿੰਮਤ ਦੇ ਨਾਲ ਲੱਗੇ ਹੋਏ ਨੇ ਉਹਨਾਂ ਨੂੰ ਤਾਂ ਸਾਡੀ ਹਮੇਸ਼ਾ ਹੀ ਸੈਲੂਟ ਹੈ। ਬਾਹਰ ਖਾਲਿਸਤਾਨ ਦੀ ਐਕਟੀਵਿਟੀ ਜਿਵੇਂ ਖਾਲਿਸਤਾਨ ਰੈਫਰੈਂਡਮ ਨੇ ਇੱਕ ਬਹੁਤ ਫਰੰਟਲ ਰੋਲ ਅਦਾ ਕੀਤਾ ਹੈ। ਲੰਡਨ ਤੋਂ ਸ਼ੁਰੂ ਹੋਈ ਇਹ ਪ੍ਰੋਸੈਸ ਯੂਰਪ ਦੇ ਵਿੱਚ ਇਟਲੀ ਫਰਾਂਸ ਔਰ ਫਿਰ ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ 2 ਫੇਜ਼ਸ ਦੇ ਵਿੱਚ, ਫਿਰ ਆਸਟ੍ਰੇਲੀਆ ਦੇ ਵਿੱਚ ਮੈਲਬਰਨ 'ਚ ਕਾਮਯਾਬੀ ਨਾਲ ਔਰ ਹੁਣ ਜਿਵੇਂ ਕਿ 19 ਮਾਰਚ ਨੂੰ ਖਾਲਿਸਤਾਨੀ ਰੈਫਰੈਂਡਮ ਜਿਹੜਾ ਹੈ ਉਹ ਬ੍ਰਿਸਬੇਨ ਸਿਟੀ 'ਚ ਜਿਹੜਾ ਜਦੋਂ ਆਬਾਦੀ ਦੇ ਲਿਹਾਜ਼ ਨਾਲ ਜਿਵੇਂ ਸਾਡੇ ਵੀਰ ਦੱਸ ਰਹੇ ਸੀ ਆਸਟ੍ਰੇਲੀਆ ਦੇ ਵਿੱਚ, ਤੇ ਫਿਰ ਜਿਹੜਾ ਹੈ ਮੈਲਬਰਨ ਸਭ ਤੋਂ ਜ਼ਿਆਦਾ, ਫਿਰ ਸਿਡਨੀ, ਫਿਰ ਬ੍ਰਿਸਬੇਨ 80 ਹਜ਼ਾਰ 90 ਹਜ਼ਾਰ ਸਿੱਖਾਂ ਦੀ ਆਬਾਦੀ ਜਿਹੜੀ ਹੈ 90 ਹਜ਼ਾਰ 70 ਹਜ਼ਾਰ ਇਹ ਵੱਡੇ ਜਿਹੜੇ ਤਿੰਨੋਂ ਸ਼ਹਿਰ ਨੇ ਉਸ ਕੈਟਾਗਰੀ ਦੇ ਵਿੱਚ ਆਉਂਦੇ ਨੇ। ਸੋ ਮੈਲਬਰਨ ਦੇ ਵਿੱਚ ਜ਼ਾਹਰ ਹੈ ਕਿ ਜਿਹੜੀ ਇਹਨਾਂ ਦੀ ਫਿਗਰ ਆਰਗੇਨਾਈਜੇਸ਼ਨਲ ਹੈ 60 ਹਜ਼ਾਰ ਸਿੱਖਾਂ ਨੇ ਪਾਰਟਿਸਿਪੇਟ ਕੀਤਾ ਔਰ ਜਿਹੜਾ ਹੁਣ ਬ੍ਰਿਸਬੇਨ ਦੇ ਵਿੱਚ 19 ਮਾਰਚ ਦਾ ਰੈਫਰੈਂਡਮ ਹੈ ਉਸ ਦੀ ਜਿਵੇਂ ਇੱਕ ਪੂਰਾ ਅੰਦਾਜ਼ ਹੈ ਸਿੱਖਸ ਫਾਰ ਜਸਟਿਸ ਦਾ ਆਰਗੇਨਾਈਜੇਸ਼ਨਲ ਕਿ ਉਹਦੇ ਲਈ ਉਹ ਮਾਹੌਲ ਤਿਆਰ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਫਿਰ ਉਸ ਥਾਂ ਦੇ ਉੱਤੇ 4 ਚੁਫੇਰੇ ਬੈਨਰਸ ਦਾ ਲੱਗਣਾ, ਬ੍ਰਿਸਬੇਨ ਦੇ ਵਿੱਚ ਤਾਂ ਡੋਰ ਟੂ ਡੋਰ ਕੈਂਪੇਨ ਵੀ ਕੀਤਾ ਹੈ ਔਰ ਫਿਰ ਇੱਕ ਕਾਰ ਰੈਲੀ। ਸੋ ਇਨਫੈਕਟ ਫਰਾਈਡੇ ਜਦੋਂ ਅਸੀਂ ਗੱਲ ਕਰ ਰਹੇ ਸੀ ਔਰ ਸਾਨੂੰ ਇਹ ਵੀ ਸਾਡੇ ਵੀਰ ਸ਼ਾਹ ਦਲਜੀਤ ਸਿੰਘ ਹੋਰਾਂ ਨੇ ਬ੍ਰਿਸਬੇਨ ਤੋਂ ਹੀ ਲਿਖਿਆ ਕਿਉਂਕਿ ਬ੍ਰਿਸਬੇਨ 'ਚ ਵੀ ਸਾਡੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਰੈਗੂਲਰ ਲਾਈਵ ਚੈਟ ਤੇ ਔਰ ਅਦਰਵਾਈਜ਼ ਵੀ ਵਿਊਅਰ ਹੁੰਦੇ ਨੇ ਕਿ 4 ਤਰੀਕ ਨੂੰ ਹੈ। ਤੇ ਮੇਰੇ ਮਾਈਂਡ ਦੇ ਵਿੱਚ ਡੇਟ ਨਹੀਂ ਸੀ ਸਟ੍ਰਾਈਕ ਹੋ ਰਹੀ, ਮੈਂ ਰਿਪੀਟ ਤਾਂ ਕੀਤਾ 4 ਮਾਰਚ, ਪਰ ਆਲਰੇਡੀ ਜਿਹੜੀ ਹੈ ਰੈਲੀ ਚੱਲ ਰਹੀ ਸੀ, ਕਾਰ ਰੈਲੀ ਸ਼ੁਰੂ ਹੋ ਗਈ ਸੀ ਕਿਉਂਕਿ ਟਾਈਮ ਫਰੇਮ ਆਸਟ੍ਰੇਲੀਆ ਦਾ ਜਿਹੜਾ ਅੱਡ-ਅੱਡ ਉਹਨਾਂ ਦੇ ਟਾਈਮ ਜ਼ੋਨ ਨੇ। ਔਰ ਜਦੋਂ ਤੱਕ ਅਸੀਂ ਇਸ ਦੀ ਰਿਪੋਰਟਿੰਗ ਦੇਖੀ ਇਸ ਗੱਲ ਦੀ ਖੁਸ਼ੀ ਹੋਈ ਕਿ ਬਾਕੀ ਸ਼ਹਿਰਾਂ ਵਾਂਗ ਜਿਵੇਂ ਲੰਡਨ ਜਾਂ ਟੋਰਾਂਟੋ ਔਰ ਮੈਲਬਰਨ ਦੇ ਵਿੱਚ ਕਾਮਯਾਬੀ ਦੇ ਨਾਲ ਰੈਫਰੈਂਡਮ ਹੋਏ ਨੇ, ਇੱਥੇ ਵੀ ਜਿਹੜਾ ਮਾਹੌਲ ਹੈ ਉਹ ਕਾਫੀ ਉਤਸ਼ਾਹ ਭਰਪੂਰ ਔਰ ਉਹ ਸਾਰੇ ਨੂੰ ਜੇ ਮੈਂ ਮੁਬਾਰਕਬਾਦ ਦੇ ਐਂਗਲ ਤੋਂ ਦੇਖਾਂ ਤੇ ਸੱਚਮੁੱਚ ਹੀ ਇਹ ਨਾ ਸਿਰਫ ਵਰਥ ਐਪਰੀਸ਼ੀਏਟਿੰਗ ਹੈ ਪਰ ਮੈਂ ਸਮਝਦਾ ਕਿ ਵੀ ਉੱਥੋਂ ਦੀ ਸਿੱਖ ਸੰਗਤ ਨੇ ਵੀ ਇਹਦੇ ਬਾਵਜੂਦ ਕਿ ਮੈਲਬਰਨ ਨੂੰ ਲੈ ਕੇ ਬਹੁਤ ਸਾਰੀ ਨੈਗੇਟਿਵਿਟੀ ਹਿੰਦੂਤਵੀ ਆਰਗੇਨਾਈਜੇਸ਼ਨਸ ਨੇ, ਮੰਦਰਾਂ ਦੀ ਵੈਂਡਲਾਈਜੇਸ਼ਨ ਦੀਆਂ ਝੂਠੀਆਂ 3 ਕਿ 4 ਘਟਨਾਵਾਂ ਕਰਾ ਕੇ ਉੱਪਰੋਂ ਥੱਲੀ, ਫਿਰ ਹਿੰਦੂਤਵੀ ਮੀਡੀਆ ਦੇ ਥੱਲੇ ਜਿਹੜਾ ਸੇਵ ਪੰਜਾਬੀ ਹਿੰਦੂਜ਼ ਕੇ ਕੀ ਉਹਦੇ ਥੱਲੇ ਉਹਨਾਂ ਨੇ ਸਿੱਖਾਂ ਦੇ ਖਿਲਾਫ ਪੂਰਾ ਬਾਈਕਾਟਿੰਗ ਦਾ ਬਿਜ਼ਨਸਿਸ, ਉਹਨਾਂ ਦੇ ਈਵਨ ਜਿਹੜੇ ਮਾਈਨਰ ਉਮਰ ਦੇ ਬੱਚੇ ਬੱਚੀਆਂ ਨੇ ਉਹਨਾਂ ਦੀਆਂ ਪਿਕਚਰਸ ਲਾ ਕੇ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਔਰ ਉਸ ਕਿਸਮ ਦਾ ਕੀਤਾ। ਲੇਕਿਨ ਜਿਹੜੀ ਫਿਜ਼ਾ ਬ੍ਰਿਸਬੇਨ ਦੇ ਵਿੱਚ ਹੈ ਔਰ ਜਦੋਂ ਤੋਂ ਇਹ ਕਾਰ ਰੈਲੀ ਹੋ ਕੇ ਹਟੀ ਹੈ ਪਿਛਲੇ ਇਹਨਾਂ ਸਾਰੇ 48 ਘੰਟਿਆਂ 'ਚ ਜਾਂ ਇਸ ਤੋਂ ਵੀ ਜ਼ਿਆਦਾ, ਤੁਹਾਨੂੰ ਕਿਸੇ ਹਿੰਦੂਤਵੀ ਮੀਡੀਆ ਦੇ ਉੱਤੇ ਜਿਹੜਾ ਉਹ ਕੋਈ ਨਜ਼ਰ ਨਹੀਂ ਆਇਆ ਜਿਵੇਂ ਉਹਨਾਂ ਨੇ ਮੈਲਬਰਨ ਦਾ। ਔਰ ਇਸ ਵਾਰ ਜਿਹੜਾ ਇਹ ਨਹੀਂ ਹੈ ਵੀ ਉਹ ਚੁੱਪ ਕਰਕੇ ਬੈਠੇ ਨੇ, ਗੱਲ ਇਹੀ ਹੁੰਦੀ ਹੈ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਫੋੜਾ ਕਿਤੇ ਤੇ ਚੀਰਾ ਕਿਤੇ। ਸੋ ਫੋੜਾ ਤਾਂ ਜਿਹੜਾ ਹੈ ਉਹ ਚੀਰਾ ਮਿਲ ਰਿਹਾ ਆਸਟ੍ਰੇਲੀਆ ਦੀ ਧਰਤੀ ਤੇ ਫੋੜੇ ਦੀ ਪੀੜ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਆਸਟ੍ਰੇਲੀਆ ਦੇ ਐਂਬੈਸਡਰ ਦੇ ਅੱਗੇ, ਜਿਹੜਾ ਆਸਟ੍ਰੇਲੀਅਨ ਐਨਵॉय ਰਿਪਰੈਜ਼ੈਂਟ ਕਰਦਾ ਆਪਣੇ ਮੁਲਕ ਨੂੰ, ਉੱਥੇ ਚੀਕ ਚਿਹਾੜਾ ਪਾਇਆ ਹੋਣਾ ਹੈ ਉਹਨੇ ਆਸਟ੍ਰੇਲੀਅਨ ਐਨਵॉय ਨੇ, ਜੋ ਉਹਨਾਂ ਦਾ ਰੂਟੀਨ ਬਿਆਨ ਜਿਹਾ ਦਿੱਤਾ ਕਿਉਂਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਮਿਸਟਰ ਐਂਥਨੀ ਐਲਬਨੀਜ਼ ਵੀ ਜਾ ਰਹੇ ਨੇ ਇੰਡੀਆ ਦੇ ਦੌਰੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਸ਼ਾਇਦ ਮੋਦੀ ਦੇ ਵੀ ਆਉਣ ਦਾ ਹੈ ਆਸਟ੍ਰੇਲੀਆ 'ਚ, ਕੁਛ ਇਸ ਕਿਸਮ ਦਾ ਅਸੀਂ ਦੇਖਦੇ ਹਾਂ। ਸੋ ਉਹ ਅਸੀਂ ਜ਼ਿਕਰ ਕਰਾਂਗੇ ਪਰ ਉਸ ਤੋਂ ਪਹਿਲਾਂ ਕਿਉਂਕਿ ਜਦੋਂ ਮੈਲਬਰਨ ਦੇ ਵਿੱਚ ਕਾਰ ਰੈਲੀ ਹੁੰਦੀ ਹੈ ਔਰ ਈਵਨ ਰੈਫਰੈਂਡਮ ਜਿਹੜਾ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਹੈ ਉਹ ਅਛੂਤਾ ਰਹਿੰਦਾ ਹੈ ਇਸ ਸਾਰੇ ਨੂੰ ਕਵਰ ਕਰਨ ਤੋਂ, ਕੋਈ ਉਹਨਾਂ ਦੀ ਕਹਾਣੀ ਬਹੁਤ ਸਾਰੀ ਤੁਹਾਨੂੰ ਨਜ਼ਰ ਨਹੀਂ ਆਉਂਦੀ। ਹਾਲਾਂ ਅਦਰਵਾਈਜ਼ ਤਾਂ ਆਪਣੇ ਮੀਡੀਆ ਨੇ ਜਾਂ ਸੋਸ਼ਲ ਮੀਡੀਆ ਨੇ ਜਾਂ ਪਾਸਿੰਗ ਬਾਈ, ਲੇਕਿਨ ਜਿਹੜੀ ਈਵਨ ਇਸ ਕਾਰ ਰੈਲੀ ਦੀ ਬਿਊਟੀ ਹੈ ਬ੍ਰਿਸਬੇਨ ਦੀ
ਕਿ ਉਹਨਾਂ ਦੇ ਪ੍ਰੋਮੀਨੈਂਟ ਜਿਹੜਾ ਲੋਕਲ ਕ੍ਰੈਡੀਬਲ ਅਖਬਾਰ ਜਿਹੜਾ ਕੋਰੀਅਰ ਮੇਲ, ਉਹਨਾਂ ਨੇ ਇਸ ਦੇ ਉੱਤੇ ਜਦੋਂ ਕਾਰ ਰੈਲੀ ਔਨ ਸੀ, ਆਲਮੋਸਟ 2-2.5 ਘੰਟੇ ਹੋ ਚੁੱਕੇ ਸੀ ਕਿਉਂਕਿ ਆਲਮੋਸਟ 6-7 ਘੰਟੇ ਚੱਲੀ ਇਹ ਕਾਰ ਰੈਲੀ ਸੀ, ਇਸ ਖਬਰ ਨੂੰ ਕਵਰ ਕੀਤਾ। ਬੇਸ਼ੱਕ ਮੀਡੀਆ ਤੱਕ ਕਵਰ ਕਰਨ ਦੇ ਰੀਜ਼ਨ ਇਹ ਵੀ ਹੋਣਗੇ ਕਿਉਂਕਿ ਜਦੋਂ ਟ੍ਰੈਫਿਕ ਸਲੋ ਹੋ ਜਾਂਦਾ ਹੈ ਔਰ ਚਾਰ ਚਫੇਰੇ ਸ਼ਹਿਰ ਦੇ ਵਿੱਚ ਇੱਕ ਇਸ ਕਿਸਮ ਦਾ ਜਿਹੜਾ 10 ਮੀਲ ਲੰਬਾ ਕਾਫਲਾ 10 ਕਿਲੋਮੀਟਰ ਜਿਹੜੀ ਇਹਨਾਂ ਦੀ ਕਵਰੇਜ ਹੈ, ਕਿਉਂਕਿ ਸਾਨੂੰ ਮੌਕਾ ਨਹੀਂ ਬਣਿਆ ਕਿ ਅਸੀਂ ਆਰਗੇਨਾਈਜ਼ਰਸ ਜਾਂ ਦੂਸਰੇ ਤੋਂ ਉਹਨਾਂ ਤੋਂ ਪ੍ਰੋਪਰ ਕਰੀਏ ਕਿ ਭਾਈ ਕੀ ਰਿਹਾ, ਔਰ ਮੈਨੂੰ ਕੋਈ ਪ੍ਰੈਸ ਰਿਲੀਜ਼ ਵੀ ਮੇਰੀਆਂ ਨਜ਼ਰਾਂ ਚੋਂ ਨਹੀਂ ਗੁਜ਼ਰੀ 6 ਫਾਰ ਜਸਟਿਸ ਦੀ। ਸੋ ਅਸੀਂ ਰਿਲਾਈ ਕਰ ਰਹੇ ਹਾਂ ਜਿਹੜੀ ਸਾਡੇ ਤੱਕ ਥੋੜੀ ਬਹੁਤ ਇਨਫੋਰਮੇਸ਼ਨ ਸੈਕੰਡਰੀ ਸੋਰਸ ਤੋਂ ਪਹੁੰਚੀ ਜਾਂ ਕੋਰੀਅਰ ਮੇਲ ਦੀ ਸਟੋਰੀ ਜਿਹੜੀ ਕੁਆਇਟ ਕ੍ਰੈਡੀਬਲ ਪਬਲਿਕੇਸ਼ਨ ਹੈ, ਔਰ ਇਹਨਾਂ ਦੀ ਜਿਹੜੀ ਹੈਡਲਾਈਨ ਹੀ ਇਹ ਹੈ ਕੋਰੀਅਰ ਮੇਲ ਦੀ, ਮੋਟਰਵੇ ਟੇਕ ਓਵਰ as car conga line protest group creates traffic hell. Thousands of drivers have been caught up in a rolling protest that spanned 10 kilometers of one of Brisbane's major motorways. ਹੁਣ ਹੈਡਲਾਈਨ ਨੂੰ ਤਾਂ ਦੇਖ ਕੇ ਲੱਗੇਗਾ ਜੀ ਨੈਗੇਟਿਵ ਹੈ, ਪਰ ਇਵੇਂ ਨਹੀਂ ਹੁੰਦਾ। ਇਹ ਜਿਹੜਾ ਉਹਨਾਂ ਨੇ ਜਦੋਂ ਤੱਕ ਉਹਨਾਂ ਤੱਕ ਪਹੁੰਚ ਹੋਈ ਉਹ ਤਾਂ ਟ੍ਰੈਫਿਕ ਹੈਲ ਹੀ ਉਹਨਾਂ ਨੇ ਕਿਹਾ। ਹੁਣ ਟ੍ਰੈਫਿਕ ਹੈਲ ਜਿਹੜਾ ਉਹ ਸਾਡੀ ਸਕਸੈਸ ਹੈ ਕਿ ਵੀ ਕਿਸ ਕਦਰ, ਅਦਰਵਾਈਜ਼ ਤਾਂ ਹੁੰਦਾ ਨਾ ਜੀ ਜਿਵੇਂ ਇਹਨਾਂ ਦਾ ਹੁੰਦਾ ਜੀ ਉਹ ਤਾਂ 2.5 ਟੋਟਰੂ ਖਾਲਿਸਤਾਨੀ ਜੀ ਫਲਾਣਾ ਜੀ ਤੁਸੀਂ ਜੋ ਮਰਜ਼ੀ ਹੁਣ ਜੇ ਕੋਰੀਅਰ ਮੇਲ ਇਹ ਕਹਿੰਦੇ ਆ ਕਿ ਭਾਈ ਮੋਟਰਵੇ ਟੇਕ ਓਵਰ ਐਜ਼ ਕੌਰ ਕਾਂਗਾ ਲਾਈਨ। ਹੁਣ ਜਦੋਂ ਤੁਸੀਂ ਕੌਰ ਕਾਂਗਾ ਦੇਖੋਗੇ, ਮੈਂ ਵੀ ਡਿਕਸ਼ਨਰੀ 'ਚ ਦੇਖਿਆ, ਕਾਂਗਾ ਜਿਹੜਾ ਇਹ ਇੱਕ ਲੈਟਿਨ ਡਾਂਸ ਹੈ, ਲੈਟਿਨ ਅਮਰੀਕਨ ਡਾਂਸ ਹੈ, ਜਿਹਦੇ 'ਚ ਤੁਸੀਂ 3 ਸਟੈਪਸ ਲੈਂਦੇ ਹੋ, ਫਿਰ ਇੱਕ ਕਿੱਕ ਹੁੰਦੀ ਹੈ ਔਰ ਲੋਕ ਜਿਹੜੇ ਨੇ ਉਹ ਸਿੰਗਲ ਫਾਈਲ 'ਚ ਹੁੰਦੇ ਨੇ। ਸੋ ਇਹਦਾ ਮਤਲਬ ਇਹ ਹੈ ਕਿ ਜ਼ਿਗ ਜ਼ੈਗ ਕਰ, ਹੁਣ ਜਦੋਂ ਰਾਹ ਬਲੌਕ ਹੈ, ਜਿਵੇਂ ਅਸੀਂ ਕਈ ਵਾਰੀ ਇੱਕ ਲੇਨ ਨੂੰ ਛੱਡ ਕੇ ਦੂਜੇ 'ਚ ਜਾ ਕੇ ਕਰਦੇ ਹਾਂ ਵੀ ਇੱਥੋਂ ਦੀ ਨਿਕਲ ਜਾਈਏ, ਸੋ ਉਹਨੂੰ ਉਹਨਾਂ ਨੇ ਜਿਹੜਾ ਇਹ ਲੈਟਿਨ ਅਮਰੀਕਨ ਡਾਂਸ ਹੈ ਉਸ ਨਾਲ ਤਸ਼ਬੀਹ ਦਿੱਤੀ ਹੈ, ਔਰ ਅਕਸਰ ਇਹ ਯੂਜ਼ ਹੁੰਦੀ ਹੈ ਟਰਮ ਕਿ ਕਾਰ ਕਾਂਗਾ ਲਾਈਨ, ਕਿ ਇਹ ਉਹਨਾਂ ਨੇ ਕੀਤਾ। ਔਰ ਫਿਰ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਜਾਂ ਇਸ ਕਵਰੇਜ ਉਹਨਾਂ ਨੇ ਜਿਹੜੀ ਸਪਿਰਿਟ ਆਫ ਦਾ ਕਾਰ ਰੈਲੀ ਸੀ ਉਹ ਉਹਨਾਂ ਤੇ ਲੂਜ਼ ਹੋਈ। ਉਹਨਾਂ ਨੇ ਇਹ ਨਾਲ ਇਹ ਵੀ ਕਿਹਾ ਕਿ ਡਰਾਈਵਰਸ ਫੇਸਡ ਐਟ ਲੀਸਟ 30 ਮਿੰਟਸ ਡਿਲੇ ਐਜ਼ ਦੇ ਟਰਾਈ ਟੂ ਨੈਵੀਗੇਟ ਅਰਾਊਂਡ ਅ ਹਿਊਜ ਕੋਂਗਾ ਲਾਈਨ ਆਫ ਕਾਰਸ ਸਪੋਰਟਿੰਗ ਦਾ ਬ੍ਰਾਈਟ ਯੈਲੋ ਖਾਲਿਸਤਾਨ ਫਲੈਗ ਔਨ ਸੈਚਰਡੇ। ਪੂਰੀਆਂ ਪਿਕਚਰਸ ਦਰਸ਼ਕ ਦੇਖ ਸਕਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਐਨ ਗੂੜੇ ਪੀਲੇ ਰੰਗ ਦੇ ਝੰਡੇ ਖਾਲਿਸਤਾਨ ਦੇ 10 ਕਿਲੋਮੀਟਰ ਲੰਬਾ, ਔਰ ਉਹਨਾਂ ਨੇ ਜਿਹੜਾ ਫਰੋਮ ਲੋਗਨ ਟੂ ਬ੍ਰਿਸਬੇਨ ਸਿਟੀ ਇਹ ਜਿਹੜਾ ਔਰ ਅੱਧਾ ਘੰਟਾ ਸਾਰਾ ਟ੍ਰੈਫਿਕ ਜਿਹੜਾ ਉਹ ਪਿਛੜ ਕੇ ਚੱਲ ਰਿਹਾ ਸੀ। ਔਰ ਫਿਰ ਉਹਨਾਂ ਨੇ ਇਹਦਾ ਰੀਜ਼ਨ ਵੀ ਦਿੱਤਾ ਹੈ ਕਿ ਦਾ ਪ੍ਰੋਟੈਸਟ appeared to be organized by Six for Justice, a group which strongly promotes the separation of Punjab from India through a Khalistan referendum, making Punjab a separate sovereign state for Khalistan. ਕਿ ਇਹ ਮਕਸਦ ਹੈ ਇਸ ਖਾਲਿਸਤਾਨ ਰੈਫਰੈਂਡਮ ਦਾ, ਤਾਂ ਕਿ ਪੀਸਫੁਲ ਤਰੀਕੇ ਦੇ ਨਾਲ ਪੰਜਾਬ ਨੂੰ ਭਾਰਤ ਤੋਂ ਅੱਡ ਕਰਕੇ ਖਾਲਿਸਤਾਨ ਮੁਲਕ ਬਣਾਇਆ ਜਾਏ। ਔਰ ਇਹ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪੁਲਿਸ ਨੂੰ ਵੀ, ਕਿਉਂਕਿ ਜਦੋਂ ਟ੍ਰੈਫਿਕ ਜੈਮ ਹੈ ਉਹਨਾਂ ਨੇ ਰਿਪੋਰਟਰਸ ਦਾ ਤਾਂ ਇਹੀ ਕੰਮ ਹੁੰਦਾ ਨਾ, ਪਰ ਪੁਲਿਸ ਨੇ ਕਿਹਾ ਕਿ ਜੀ ਦੇਖੋ ਇਹ ਪੁਲਿਸ ਸਪੋਕਸਮੈਨ ਸੈਡ the Sikh committee group would have obtained a permit for the protest prior to Saturday. कि उन्होंने permit लिया हुआ है, it comes under right to peaceful protest. If they stop, we can take action because they are then blocking thoroughfare because it is rolling. Even at a very slow speed, it is allowed to take place. उन्होंने कहा कारां किहड़ियां खड़ियां कि ਅਸੀਂ ਤਾਂ ਹੈ ਜੇ ਟ੍ਰੈਫਿਕ ਰੋਕਣ, ਉਹ ਹੁਣ ਚੱਲ ਰਿਹਾ ਹੈ, ਉਹ ਜਿਵੇਂ ਦੁੜੰਗੀ ਹੁੰਦੀ ਹੈ ਉਹਦੀ ਘੋੜੇ ਦੀ, ਜਿਹਨੂੰ ਉਹਨੇ ਬਿਊਟੀਫੁਲ ਕਾਂਗਾ ਲਾਈਨ ਪ੍ਰੋਟੈਸਟ ਵੀ ਡਾਂਸ ਵਾਂਗ ਚੱਲ ਰਿਹਾ, 2 ਕਦਮ ਇੱਧਰ 2 ਕਦਮ ਇੱਧਰ, ਫਿਰ ਸਟੇਟ ਲਾਈਨ ਦੇ ਵਿੱਚ। ਔਰ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਇਹ ਇਸ ਕਾਰ ਰੈਲੀ ਦੀ ਸਕਸੈਸ ਦੀ ਕਹਾਣੀ ਹੈ। ਔਰ ਇਸ ਦੇ ਉੱਤੇ ਫਿਰ ਜਿਹੜੀਆਂ ਉਹਨਾਂ ਦੀਆਂ ਪਿਕਚਰਸ ਵੀ ਉਹਨਾਂ ਨੇ ਲਾਈਆਂ ਨੇ ਕੋਰੀਅਰ ਮੇਲ ਨੇ, ਲੰਬੇ ਪਿੱਛੇ ਤੱਕ ਖਾਲਿਸਤਾਨੀ ਝੰਡਿਆਂ ਦਾ, ਔਰ ਉਹਦੇ ਥੱਲੇ ਵੀ ਭਾਰਤ ਇਸ ਲਾਈਨ ਦੇ ਉੱਤੇ ਹੀ ਹੈ ਕਿ thousands of drivers have been caught up in a rolling protest that spanned 10 kilometers of one of Brisbane's major motorways. ਕਿ ਮੇਜਰ ਮੋਟਰਵੇ ਤੇ 10 ਕਿਲੋਮੀਟਰ ਦਾ ਕਾਫਲਾ। ਸੋ ਅਸੀਂ ਸਮਝਦੇ ਹਾਂ ਕਿ ਬ੍ਰਿਸਬੇਨ ਦੀਆਂ
ਸਿੱਖ ਸੰਗਤਾਂ ਨੇ ਇਹ ਦੱਸ ਦਿੱਤਾ ਹੈ ਕਿ ਕਿਸ ਆਉਣ ਵਾਲਾ 19 ਮਾਰਚ ਦਾ ਇਹ ਇੱਕ ਟ੍ਰੇਲਰ ਦਿਖਾਇਆ ਔਰ ਇਸ ਤੋਂ ਬਾਅਦ ਉਹ ਬਿਲਕੁਲ ਜਿਵੇਂ ਕਹਿੰਦਾ ਨਾ ਸੱਪ ਸੁੰਘਿਆ ਹੋਇਆ, ਉੱਥੇ ਸੱਪ ਸੁੰਘਿਆ ਹੈ, ਪਰ ਨਾਲ ਦੀ ਨਾਲ ਤੁਸੀਂ ਖਬਰ ਦੇਖੋਗੇ ਔਰ ਇਹਨਾਂ ਦੀ ਨਿਊਜ਼ ਏਜੰਸੀ PTI ਨੇ ਉਹੀ ਹੈ, ਫੋੜਾ ਕਿਤੇ ਤੇ ਚੀਰਾ ਕਿਤੇ, ਚੀਰਾ ਇੱਥੇ ਮਿਲ ਰਿਹਾ ਤੇ ਫੋੜਾ ਉੱਥੇ ਦੁਖ ਰਿਹਾ ਜਾ ਕੇ। ਖਾਲਿਸਤਾਨ ਰੈਫਰੈਂਡਮ ਹੈਜ਼ ਨੋ ਲੀਗਲ ਸਟੈਂਡ, ਇਹ PTI ਖਬਰ ਦੇ ਰਹੀ ਹੈ। ਉਹਨਾਂ ਦਾ ਜਿਹੜਾ ਐਂਬੈਸਡਰ ਹੈ ਆਸਟ੍ਰੇਲੀਆ ਦਾ ਦਿੱਲੀ 'ਚ ਬੈਰੀ ਓ ਫੈਰਲ, ਉਹਦੇ ਹਵਾਲੇ ਨਾਲ ਖਾਲਿਸਤਾਨ ਰੈਫਰੈਂਡਮ ਹੈਜ਼ ਨੋ ਲੀਗਲ ਸਟੈਂਡਿੰਗ, ਆਸਟ੍ਰੇਲੀਆਜ਼ ਰਿਸਪੈਕਟ ਫॉर ਇੰਡੀਆਜ਼ ਸੋਵਰਨਿਟੀ ਅਨਵੇਵਰਿੰਗ। ਉਹਨੂੰ ਕਿਹਾ ਜੀ ਫਿਕਰ ਨਾ ਕਰੋ, ਅਸੀਂ ਨਹੀਂ ਤੁਹਾਡਾ ਮੁਲਕ ਤੋੜਨ ਦੇ ਹੱਕ। ਉਹ ਕਦੇ ਵੀ ਕੋਈ ਮੁਲਕ ਥੋੜ੍ਹੀ ਕਹਿੰਦਾ ਹੁੰਦਾ ਕਿ ਵੀ ਅਸੀਂ ਤੋੜਨ। ਜਦੋਂ ਇੰਡੀਆ ਫੌਜ ਭੇਜ ਕੇ ਉੱਥੇ ਤੋੜ ਰਿਹਾ ਸੀ ਪਾਕਿਸਤਾਨ ਨੂੰ, ਈਸਟ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾ ਰਿਹਾ ਸੀ, ਉਦੋਂ ਵੀ ਉਹ ਕਹਿ ਰਹੇ ਸੀ ਜੀ ਅਸੀਂ ਤਾਂ ਰਿਫਿਊਜੀ ਆਏ ਹੋਏ ਨੇ ਇਸ ਲਈ ਅਸੀਂ ਉੱਥੇ ਗਏ, ਅਸੀਂ ਕੋਈ ਫਲਾਣਾ ਨਹੀਂ ਕਰ ਰਹੇ, ਢਮਕਾ ਨਹੀਂ ਕਰ ਰਹੇ। ਲੇਕਿਨ ਇਸ ਤੋਂ ਇਹ ਜ਼ਰੂਰ ਲੱਗਦਾ ਹੈ ਕਿ ਭਾਈ ਕਿੰਨਾ ਪ੍ਰੈਸ਼ਰ ਆਸਟ੍ਰੇਲੀਆ ਦੇ ਹਕੂਮਤ ਦੇ ਉੱਤੇ ਇਹਨਾਂ ਨੇ ਬਣਾਇਆ ਹੋਏਗਾ ਔਰ ਉਹਦੇ 'ਚ ਉਹਨੇ ਕਿਹਾ ਕਿ ਬਈ ਅਸੀਂ ਜਿਹੜਾ ਵੈਂਡਲਿਜ਼ਮ ਵੀ ਪਸੰਦ ਨਹੀਂ ਕਰਦੇ, ਉਹ ਤਾਂ ਕੋਈ ਵੀ ਪਸੰਦ ਨਹੀਂ ਕਰਦਾ, ਸਿੱਖ ਕਿਹੜਾ ਪਸੰਦ ਕਰਦੇ ਨੇ, ਨਾਲੇ ਵੈਂਡਲਿਜ਼ਮ ਇਹਨਾਂ ਨੇ ਆਪ ਹੀ ਕਰਦੇ ਨੇ। ਔਰ ਉਹਨਾਂ ਨੇ ਕਿਹਾ ਜੀ ਦਾ ਪੁਲਿਸ ਆਰ ਵੈਰੀ ਐਕਟਿਵ ਇਨ ਟਰਾਈਂਗ ਟੂ ਟਰੈਕ ਡਾਊਨ ਦੋਜ਼ ਹੂ ਆਰ ਰਿਸਪੋਂਸਿਬਲ, ਦਾ ਕਿ ਜਿਨ੍ਹਾਂ ਨੇ ਕੀਤਾ ਹੈ ਪੁਲਿਸ ਬੜਾ ਇਹਦੇ ਤੇ ਐਕਸ਼ਨ ਕਰ ਰਹੀ ਹੈ। ਔਰ ਆਸਟ੍ਰੇਲੀਆਜ਼ ਰਿਸਪੈਕਟ ਫॉर ਇੰਡੀਆ ਸੋਵਰਨਿਟੀ ਇਜ਼ ਅਨਵੇਵਰਿੰਗ, ਨੋ ਲੀਗਲ ਸਟੈਂਡਿੰਗ ਈਦਰ ਇਨ ਆਸਟ੍ਰੇਲੀਆ ਔਰ ਇਨ ਇੰਡੀਆ। ਇਹ ਤਾਂ ਹਰ ਇੱਕ ਨੂੰ ਪਤਾ ਹੈ ਕਿ ਭਾਈ ਇਹ ਨॉन ਬਾਈਂਡਿੰਗ ਹੈ, ਕੋਈ ਗਵਰਨਮੈਂਟ ਜਾਂ UN ਤਾਂ ਨਹੀਂ ਕਰਵਾ ਰਹੀ, ਪਰ ਇਸ ਹੱਦ ਤੱਕ ਵਿਦਨ ਕੰਟਰੀ ਤਕਲੀਫ, ਇਸ ਹੱਦ ਤੱਕ ਆਸਟ੍ਰੇਲੀਅਨ ਐਂਬੈਸਡਰ ਨੂੰ ਜਵਾਬ ਦੇਣਾ ਪਏ ਇਸ ਦੇ ਲਈ। ਔਰ ਇਹ ਸਾਰੇ ਦੀ ਫਿਰ ਪੂਰੀ PTI ਦੀ ਪੂਰੀ ਇਸ ਦੇ ਉੱਤੇ ਸਟੋਰੀ ਹੈ। ਔਰ ਨਾਲ ਦੀ ਨਾਲ ਉਹਨੇ ਉਹ ਫੈਰਲ ਨੇ ਕਿਹਾ ਕਿ ਜੀ ਅਸੀਂ ਵੈਂਡਲਿਜ਼ਮ ਔਰ ਦੂਜਾ ਇਹ ਨਹੀਂ ਚਾਹੁੰਦੇ, ਅਸੀਂ ਇੰਡੀਆ ਨੂੰ ਬਿਲਕੁਲ ਉਹਦੀ ਸੋਵਰਨਿਟੀ ਦੇ ਹੱਕ ਚਾਹੀਏ। ਉਹ ਇਹ ਸਾਰੇ ਦੇ ਚੱਲਦੇ ਆ ਅਸੀਂ ਇਹ ਦੇਖ ਰਹੇ ਹਾਂ ਕਿ ਇੰਡੀਆ ਜਾਂ ਉਹਨਾਂ ਦੇ ਐਨਵੋਏ ਜਿਹੜੇ ਵਿਦਨ ਆਸਟ੍ਰੇਲੀਆ 'ਚ ਨੇ, ਉਹਨਾਂ ਦੇ ਕੌਂਸੂਲੇਟ ਔਰ ਉਹਨਾਂ ਦੇ ਐਂਬੈਸਡਰ ਔਰ ਦੂਸਰੇ ਟੌਂਟ ਬਟੌਂਟ, ਉਹ ਕਿੰਨੇ ਰੈਸਟਲੈਸ ਨੇ ਇਹ ਸਾਬਤ ਕਰਨ ਦੇ ਲਈ ਕਿ ਦੇਖੋ ਸਾਰੇ ਆਸਟ੍ਰੇਲੀਆ ਦੇ ਸਿੱਖ ਖਾਲਿਸਤਾਨ ਨਹੀਂ ਮੰਗਦੇ ਜਾਂ ਉਹ ਖਾਲਿਸਤਾਨ ਦੇ ਰੈਫਰੈਂਡਮ ਦੇ ਹੱਕ 'ਚ ਨਹੀਂ ਨੇ। ਪਿਛਲੇ ਦਿਨਾਂ 'ਚ ਆਸਟ੍ਰੇਲੀਅਨ ਸਿੱਖ ਹੈਰੀਟੇਜ ਡੇ ਉੱਥੇ ਸੈਲੀਬ੍ਰੇਟ ਹੋਇਆ ਕਿਉਂਕਿ ਸਿੱਖਾਂ ਨੂੰ ਆਲਮੋਸਟ ਆਸਟ੍ਰੇਲੀਆ 'ਚ ਆਇਆ 125 ਸਾਲ ਹੋ ਗਏ। ਹੁਣ ਇਹ ਉਹਨਾਂ ਜਿਹੜੇ ਵਲਨਰੇਬਲ ਕਿਸਮ ਦੇ ਚਾਲੂ ਜੇ ਬੰਦੇ ਨੇ ਉਹਨਾਂ ਤੇ ਉਹ ਕੰਮ ਕਰਦੇ ਨੇ ਕੌਂਸੂਲੇਟ ਜਾਂ ਦੂਜੇ। ਔਰ ਇਹ ਆਸਟ੍ਰੇਲੀਅਨ ਸਿੱਖ ਹੈਰੀਟੇਜ ਡੇ ਜਿਹਦੇ 'ਚ ਉਹਨਾਂ ਨੇ ਬਹੁਤ ਅੱਛਾ ਡਿਸਪਲੇ ਕੀਤਾ। ਗੁਰੂ ਗ੍ਰੰਥ ਸਾਹਿਬ ਜਦੋਂ ਪਹਿਲੇ ਸਿੱਖ ਆਏ, ਪਿਕਚਰ 125 ਸਾਲ ਦੀ ਹਿਸਟਰੀ ਕੋਈ ਛੋਟੀ ਨਹੀਂ ਹੈ। ਇਹੀ ਕਾਰਨ ਹੈ ਕਿ ਈਵਨ ਜੇ ਗੈਲੀਪੋਲੀ ਵਾਰ ਨੂੰ ਆਧਾਰ ਬਣਾ ਕੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਵਿੱਚ ਸਿੱਖ ਪਲਾਟੂਨ ਦਾ ਜਿਹੜਾ ਉਸ ਦੀ ਉਹਨਾਂ ਨੇ ਭਰਤੀ ਕੀਤੀ ਹੈ। ਪਰ ਇਸ ਸਾਰੇ ਦੇ ਵਿੱਚ ਵੀ ਜਿਵੇਂ ਹੁੰਦਾ ਹੈ ਕਿ ਵੀ ਕੋਈ ਭੀੜ ਦੇ ਵਿੱਚ ਗਵਾਚਿਆ ਹੋਏ ਤਾਂ ਇੱਕ ਅੱਧਾ ਵਿੱਚੋਂ ਸਿਰ ਕੱਢ ਕੇ ਦਿਖਾਉਂਦਾ ਨਹੀਂ ਇਹ ਮੈਂ ਹੀ ਹਾਂ ਇੱਥੇ। ਸੋ ਉੱਥੇ ਵੀ ਇੰਡੀਅਨ ਕੌਂਸੂਲੇਟ ਜਿਹੜਾ ਉਹ ਪਹੁੰਚਿਆ ਹੋਇਆ ਸੀ ਔਰ ਉਹੀ ਜਿਹੜੇ ਰੈਂਟਾ ਸਿੱਖ ਨੇ ਜਿਹੜੇ ਵਕਤੀ ਤੌਰ ਦੇ ਉੱਤੇ ਮੌਸਮੀ ਜਿਹੀਆਂ ਉਹਨਾਂ ਨੂੰ ਪੱਗਾਂ ਵੀ ਬਣਾ ਕੇ ਲੈ ਆਉਂਦੇ ਨੇ, ਉਹ ਭਾਵੇਂ ਉਹਨਾਂ ਨੇ ਸਿਰ ਅਧਵਾਣੇ ਵਾਂਗ ਕੀਤਾ ਹੋਏ ਸਫਾ ਚੱਟ ਤੋਂ ਉਦੋਂ ਤੇ ਉਹ ਉਹਨਾਂ ਤੋਂ ਭੰਗੜਾ ਵੀ ਪਵਾ ਰਹੇ ਹੁੰਦੇ ਨੇ ਕਿ ਬਈ ਇਹ ਦੱਸਣ ਦੇ ਲਈ ਨਹੀਂ ਸਾਰੇ ਸਿੱਖ ਨਹੀਂ ਇੱਦਾਂ। ਉਹ ਸਾਨੂੰ ਵੀ ਪਤਾ ਹੈ ਵੀ ਇਹ ਸਾਰੇ ਜਿਹੜੇ ਨੇ ਪ੍ਰਿਥੀ ਚੰਦ ਰਾਮ ਰਾਏ ਧੀਰ ਮਲੀਆਂ ਦੀ ਔਲਾਦ ਔਰ ਇਹ ਰਾਏ ਬਹਾਦਰ ਸਰਦਾਰ ਬਹਾਦਰ ਸਰ ਅੰਗਰੇਜ਼ਾਂ ਦੇ ਟਾਊਟ ਕੁੱਤੇ ਜੋ ਉਸ ਪੀਰੀਅਡ 'ਚ ਸੀ ਤੇ ਅੱਜ ਵੀ ਇਹ ਰਹਿਣੇ ਨੇ। ਪਰ ਇਹ ਵੀ ਜਿਸ ਅੰਦਾਜ਼ ਦੇ ਵਿੱਚ ਆਪਣਾ ਹਰ ਥਾਂ ਤੋਂ ਜਾ ਕੇ ਸਿਰ ਕੱਢਣ ਦੀ ਕੋਸ਼ਿਸ਼ ਕਰਦੇ ਨੇ, ਇਹ ਵੀ ਇਹਨਾਂ ਦੀ ਫਰਸਟ੍ਰੇਸ਼ਨ ਸ਼ੋ ਕਰਦਾ ਹੈ। ਇਹ ਇਹਨਾਂ ਨੇ ਵੀ ਆਪਣੀ ਤਨਖਾਹ ਲੈਣੀ ਹੈ ਭਾਈ, ਪਾਪੀ ਪੇਟ ਕਾ ਮਾਮਲਾ ਹੈ ਪਿਆਰੇ। ਔਰ ਉਹਨਾਂ ਨੂੰ ਦੱਸ ਰਹੇ ਨੇ ਦੇਖੋ ਜੀ ਅਸੀਂ ਫਲਾਣੀ ਥਾਂ ਕੀਤਾ, ਪਰਥ ਦੇ ਵਿੱਚ ਕੀਤਾ, ਦੇਖੋ ਜੀ ਗੁਰਦੁਆਰਾ ਕਮੇਟੀਆਂ ਵਾਲੇ ਆ ਕੇ ਬਹਿ ਗਏ ਮੁਰਲੀ ਧਰਨ ਦੇ ਸਵਾਗਤ ਲਈ। ਆਹ ਦੇਖੋ ਜੀ ਆਸਟ੍ਰੇਲੀਅਨ ਸਿੱਖ ਹੈਰੀਟੇਜ ਡੇ ਦੇ ਉੱਤੇ ਸਾਡੇ ਸਾਹਮਣੇ ਜਿਹੜਾ ਅਸੀਂ ਵੀ ਨਾਲ ਭੰਗੜਾ ਪਾਇਆ। ਸੋ ਇਸ ਕਿਸਮ ਦੀ ਮੈਂ ਸਮਝਦਾ ਵੀ ਉਹ ਤਾਂ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਨੇ ਜਿਹੜੇ ਇਹਨਾਂ ਦੇ ਡਿਪਲੋਮੈਟ ਨੇ। ਪਰ ਬ੍ਰਿਸਬੇਨ ਕਾਰ ਰੈਲੀ ਦੀ ਇਹ ਜਿਹੜੀ ਯੂਨੀਕ ਕਾਮਯਾਬੀ ਹੈ ਉਹਦੇ ਲਈ ਸਿੱਖਸ ਫਾਰ ਜਸਟਿਸ ਔਰ ਬ੍ਰਿਸਬੇਨ ਦੀਆਂ ਸੰਗਤਾਂ ਔਰ ਇਹਨਾਂ ਦੇ ਟਾਇਰਲੈਸ ਵਰਕਰ ਜਿਹੜੇ ਡੇ ਐਂਡ ਨਾਈਟ ਸਭ ਕੁਝ ਛੱਡ ਕੇ ਉੱਥੇ ਜਾ ਕੇ ਬੈਠੇ ਨੇ, ਉਹ ਵਧਾਈ ਦੇ ਹੱਕਦਾਰ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ।
ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।